ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਜੇਕਰ ਮੈਡੀਕੇਅਰ ਦੇ ਲਈ ਤੁਸੀਂ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਤਾਂ ਮੈਡੀਕੇਅਰ ਬਾਰੇ ਪੂਰੇ ਅਮਰੀਕਾ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨਾਲ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਟੇਰਕੀਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਟਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਕੌਰ ਵਾਸੀ ਐਲ ਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੱਲ ਵੀ ਆਪਾਂ ਡਿਸਕਸ ਕੀਤਾ ਸੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਪਹਿਲੀ ਐਨਵਰਸਰੀ ਜੋ ਰਸ਼ੀਆ ਨੇ ਇਨਵੇਜ਼ਨ ਸ਼ੁਰੂ ਕੀਤੀ ਉਹ ਯੂਕਰੇਨ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਯੂਕਰੇਨ ਨੂੰ ਵਿਜ਼ਿਟ ਕਰਨ ਗਏ, ਅਨਅਨਾਊਂਸਡ ਸੀ ਤੇ ਬੜੀ ਇੱਕ ਹਿਸਟੋਰਿਕ ਵਿਜ਼ਿਟ ਆ ਜੋ ਉਹਨਾਂ ਦੀ ਰਹਿ ਗਈ ਹੈਗੀ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਵੀ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਰਸ਼ੀਆ ਵਾਲੇ ਕ੍ਰਿਮੀਨਲ ਐਕਟ ਕਰ ਰਹੇ ਆ, ਕਿਸ ਹਿਸਾਬ ਦੇ ਨਾਲ ਸਿਵਲ ਅਪਾਰਟਮੈਂਟ ਬਲਾਕਸ ਨੂੰ, ਹਸਪੀਟਲਸ ਨੂੰ, ਸਕੂਲਸ ਨੂੰ, ਪਾਵਰ ਸਟੇਸ਼ਨਸ ਨੂੰ ਜੋ ਇਲੈਕਟ੍ਰੀਸਿਟੀ ਤੇ ਹੀਟ ਦਿੰਦੇ ਆ ਉਹਨਾਂ ਨੂੰ ਅਟੈਕ ਕੀਤਾ ਗਿਆ ਹੈਗਾ ਆ। ਤੇ ਇਸ ਦੇ ਸੰਬੰਧ ਦੇ ਵਿੱਚ ਇਹ ਯੂਰਪ ਜਿਹੜਾ ਹੈ ਉਹ ਸਾਰਾ ਇਕੱਠਾ ਹੈਗਾ ਹੈ। ਵਰਲਡ ਵਾਰ 2 ਤੋਂ ਬਾਅਦ ਦੇਖਿਆ ਜਾਵੇ ਤੇ USA ਦੇ ਨਾਲ ਆ ਤੇ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਆ ਵਲਾਡੀਮੀਰ ਪੁਟਿਨ, ਉਹਨਾਂ ਨੇ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਮਿਸਕੈਲਕੂਲੇਟ ਕੀਤਾ ਯੂਕਰੇਨ ਦੀ ਇਨਵੇਜ਼ਨ ਦੇ ਸੰਬੰਧ ਦੇ ਵਿੱਚ। ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਸ਼ਾਇਦ ਜਾਵਾਂਗੇ ਤੇ ਕਦੇ ਹਫ਼ਤੇ ਦੇ ਵਿੱਚ ਆਪਣਾ ਕੰਟਰੋਲ ਕਰ ਲਵਾਂਗੇ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਜੋ ਆ ਉਹਨਾਂ ਨੇ ਕਿਹਾ ਵੀ ਅਸੀਂ ਸਟਰੋਂਗ ਰਹੇ ਹਾਂ ਤੇ ਈਵਨ ਦੋ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਪਰ ਹਜੇ ਤੱਕ ਉਹ ਅੜੇ ਰਹੇ ਹੈਗੇ ਆ। ਕਹਿੰਦਾ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ ਵੀ 1 ਸਾਲ ਤੱਕ ਯੂਕਰੇਨ ਆ ਜੋ ਐਡੀ ਤਕੜੀ ਪਾਵਰ ਆ ਰਸ਼ੀਆ ਦੀ, ਉਹਦੇ ਸਾਹਮਣੇ ਅੜਿਆ ਰਿਹਾ ਹੋਵੇ। ਦੂਸਰੇ ਪਾਸੇ ਰਸ਼ੀਆ ਵਾਲੇ ਕਾਫੀ ਅਪਸੈਟ ਹੈਗੇ ਆ ਵੀ ਪ੍ਰੈਜ਼ੀਡੈਂਟ US ਬਾਈਡਨ ਹੁਣੀ ਉੱਥੇ ਵਿਜ਼ਿਟ ਕਿਉਂ ਕੀਤਾ ਹੈਗਾ ਆ। ਤੇ ਪ੍ਰੈਜ਼ੀਡੈਂਟ ਬਾਈਡਨ 80 ਸਾਲਾਂ ਦੇ ਹੋ ਗਏ ਆ, ਇੱਕ ਗੇਟ ਦੇ ਰਾਹੀਂ ਉੱਥੇ ਐਂਟਰ ਕੀਤੇ, ਜਿਸ ਤਰ੍ਹਾਂ ਪਹਿਲਾਂ ਕੱਲ ਵੀ ਦੱਸਿਆ ਸੀ ਵੀ ਪਹਿਲਾਂ ਪਲੇਨ ਦੇ ਰਾਹੀਂ ਗਏ, ਅੱਗੇ ਕੁਝ ਘੰਟੇ ਉਹ ਇੱਕ ਟ੍ਰੇਨ ਦੇ ਵਿੱਚ ਗਏ। ਈਵਨ ਦੋ ਰਸ਼ੀਆ ਵਾਲਿਆਂ ਨੂੰ ਦੱਸਿਆ ਗਿਆ ਸੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉੱਥੇ ਵਿਜ਼ਿਟ ਕਰਨ ਜਾ ਰਹੇ ਹੈਗੇ ਆ। ਸੋ ਹੁਣ ਦੇਖਦੇ ਆ ਰਸ਼ੀਆ ਵਾਲੇ ਇਹ ਤੋਂ ਬਾਅਦ ਕੀ ਕਰਦੇ ਆ। ਪਰ ਚਾਈਨਾ ਵਾਲਿਆਂ ਨੇ ਅੱਜ ਜ਼ਰੂਰ ਸਟੇਟਮੈਂਟ ਦੇ ਦਿੱਤੀ ਆ। ਚਾਈਨਾ ਦਾ ਪ੍ਰੈਜ਼ੀਡੈਂਟ ਜ਼ੀ ਜਿਨਪਿੰਗ ਉਹ ਕਹਿੰਦਾ ਵੀ ਮੈਂ ਰਸ਼ੀਆ ਨੂੰ ਵਿਜ਼ਿਟ ਕਰਨ ਜਾ ਰਿਹਾ ਹੈਗਾ ਆ। ਸੋ ਮਲਟੀ ਪਾਰਟੀ ਪੀਸ ਟਾਕਸ ਹੋਣਗੀਆਂ। ਇਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜੋ ਵਿਜ਼ਿਟ ਆ ਤੇ ਚਾਈਨਾ ਤੇ USA ਦੇ ਵਿੱਚ ਜੋ ਕਾਫੀ ਇਸ ਟਾਈਮ ਕਸ਼ਮਕਸ਼ ਚੱਲ ਰਹੀ ਆ, ਉਸ ਤੋਂ ਬਾਅਦ ਇਹ ਸਟੇਟਮੈਂਟ ਆਈ ਆ ਵੀ ਬਹੁਤ ਜਲਦੀ ਚਾਈਨਾ ਦਾ ਪ੍ਰੈਜ਼ੀਡੈਂਟ ਜ਼ੀ ਉਹ ਵਿਜ਼ਿਟ ਕਰਨ ਜਾ ਰਿਹਾ ਰਸ਼ੀਆ ਨੂੰ। ਜੀ ਬਿਲਕੁਲ। ਅੱਜ ਪੋਲੈਂਡ ਦੇ ਵਿੱਚ ਨੇ ਤੇ ਪੋਲੈਂਡ ਜਾ ਕੇ ਉਹਨਾਂ ਨੇ ਕਿਹਾ ਵੀ ਜਦ ਸਾਲ ਪਹਿਲਾਂ ਯੂਕਰੇਨ ਦੇ ਉੱਤੇ ਹਮਲਾ ਹੋਇਆ ਸੀ ਤੇ ਕਹਿੰਦੇ ਇਹ ਦੇਖਿਆ ਜਾ ਰਿਹਾ ਸੀਗਾ ਵੀ ਕੀਵ ਜਿਹੜਾ ਉਹ ਡਿੱਗ ਪਊਗਾ, ਤੇ ਪਰ ਕਹਿੰਦੇ ਮੈਂ ਕੱਲ ਮਿਲ ਕੇ ਆਇਆ, ਉੱਥੇ ਜਾ ਕੇ ਆਇਆ ਤੇ ਕੀਵ ਸਟੈਂਡਸ ਸਟਰੋਂਗ। ਕੱਲ ਜਿਹੜਾ ਕੀਵ ਦੇ ਵਿੱਚ ਯੂਕਰੇਨ 'ਚ ਕਿਹਾ ਸੀਗਾ ਕੀਵ ਸਟੈਂਡਸ, ਤੇ ਅੱਜ ਇਹਨਾਂ ਨੇ ਕਿਹਾ ਵੀ ਕੀਵ ਸਟੈਂਡ ਸਟਰੋਂਗ, ਵੀ ਉਹ ਉਹਦੇ ਨਾਲ ਮੱਥਾ ਲਾਈ ਖੜੇ ਨੇ। ਸੋ ਫਿਕਰ ਕਰਨ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਜ਼ਰੂਰਤ ਨਹੀਂ ਆ, ਤੇ ਕਹਿੰਦੇ ਵੀ ਸਾਰਿਆਂ ਦਾ ਸਮਰਥਨ ਇਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਮਿਲੂਗਾ। ਉਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 2 ਘੰਟੇ ਦਾ ਆਪਣਾ ਉੱਥੇ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਕੀਤਾ, ਜਿਸ ਦੇ ਵਿੱਚ ਉਹੀ ਗੱਲਾਂ ਉਹਨਾਂ ਨੇ ਮੁੜ ਦੁਬਾਰਾ ਜਿਹੜੀਆਂ ਆ ਉਹ ਦੁਹਰਾਈਆਂ ਵੀ ਵੈਸਟ ਦੇ ਕਰਕੇ ਇਹ ਸਾਰਾ ਰੌਲਾ ਜਿਹੜਾ ਪਿਆ ਆ, ਨਾਜ਼ੀਜ਼ ਨੂੰ ਖਦੇੜਨ ਦੇ ਲਈ ਯੂਕਰੇਨ ਦੇ ਵਿੱਚ ਉਹਨਾਂ ਨੇ ਇਹ ਹਮਲਾ ਜਿਹੜਾ ਉਹ ਕੀਤਾ ਆ। ਤੇ ਨਾਲ ਹੀ ਉਹਨਾਂ ਨੇ ਇਹ ਜਿਹੜਾ ਕਹਿ ਦਿੱਤਾ ਵੀ ਜਿਹੜਾ ਨਿਊਕਲੀਅਰ ਆਰਮ ਟ੍ਰੀਟੀ US ਦੇ ਨਾਲ ਕੀਤੀ ਗਈ ਸੀ ਉਸ ਨੂੰ ਉਹ ਸਸਪੈਂਡ ਕਰਨ ਜਾ ਰਹੇ ਹੈਗੇ ਆ, ਵੀ ਇਸ ਟ੍ਰੀਟੀ ਦੇ ਵਿੱਚ ਹੁਣ ਮੁੜ ਕੇ ਇਸ ਦੇ ਵਿੱਚ ਹਸਤਾਖਰ ਇੱਕ ਹਿਸਾਬ ਦੇ ਨਾਲ
ਨਹੀਂ ਕਰਨਗੇ। ਇਸ ਟ੍ਰੀਟੀ ਦੇ ਨਾਲ ਦੋਨਾਂ ਹੀ ਮੁਲਕਾਂ ਨੇ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਇਹ ਕਿਹਾ ਸੀਗਾ ਵੀ ਭਾਈ ਅਸੀਂ ਆਪੋ ਆਪਣੇ ਪੱਧਰ ਦੇ ਉੱਤੇ ਹੋਰ ਨਿਊਕਲੀਅਰ ਹਥਿਆਰ ਬਣਾਉਣ ਨੂੰ ਲੈ ਕੇ ਉਸ ਦੇ ਉੱਤੇ ਰੋਕ ਲਾਵਾਂਗੇ, ਤੇ ਜਿਹੜੇ ਆਲਰੇਡੀ ਬਹੁਤ ਜ਼ਿਆਦਾ ਵਾਧੂ ਨਿਊਕਲੀਅਰ ਹਥਿਆਰ ਬਣੇ ਪਏ ਆ ਉਹਨਾਂ ਨੂੰ ਨਸ਼ਟ ਕਰਨ ਬਾਰੇ ਜਿਹੜਾ ਉਹ ਡਿਸਮੈਂਟਲ ਕਰਨ ਬਾਰੇ ਜਿਹੜਾ ਉਹ ਸੋਚਾਂਗੇ। ਸੋ ਹੁਣ ਇਸ ਟ੍ਰੀਟੀ ਦੇ ਵਿੱਚੋਂ ਕਹਿੰਦਾ ਵੀ ਮੈਂ ਬਾਹਰ ਜਿਹੜਾ ਉਹ ਨਿਕਲਣ ਜਾ ਰਿਹਾ, ਸਸਪੈਂਡ ਜਿਹੜਾ ਉਹ ਕਰਾਂਗੇ। ਜੇ ਆંકੜਿਆਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਯੂਕਰੇਨ ਦੇ ਵਿੱਚ ਹੁਣ ਤੱਕ UN ਦੇ ਮੁਤਾਬਕ 8000 ਤੋਂ ਵੱਧ ਕੱਲੀਆਂ ਸਿਵਿਲੀਅਨ ਮੌਤਾਂ ਜਿਹੜੀਆਂ ਆ ਉਹ ਹੋ ਚੁੱਕੀਆਂ ਆ। 13,000 ਤੋਂ ਵੱਧ ਲੋਕ ਜਿਹੜੇ ਆ ਉੱਥੇ ਜ਼ਖਮੀ ਹੋਏ ਨੇ। ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਹਜ਼ਾਰਾਂ ਹੀ ਜਿਹੜੇ ਲੋਕ ਆ, ਫੌਜੀ ਵੀ ਆ, ਉਹਨਾਂ ਦੇ ਉੱਥੇ ਮਾਰੇ ਜਾ ਚੁੱਕੇ ਹੈਗੇ ਆ। ਸੋ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਆ। ਜਿਹੜਾ ਚੀਨ ਵਾਲਿਆਂ ਨੇ ਆਪਣਾ ਮੇਨ ਮਿਨਿਸਟਰ ਜਿਹੜਾ ਉਧਰ ਨੂੰ ਘੱਲਣਾ ਆ, ਹਰਜੋਤ ਸਿੰਘ ਜੀ, ਦੇਖੋ ਵੀ ਇਹ ਸ਼ਾਇਦ ਟੇਬਲ ਦੇ ਉੱਤੇ ਬਿਠਾ ਕੇ ਗੱਲਬਾਤ ਕਰਕੇ ਤੇ ਇਸ ਮਸਲੇ ਨੂੰ ਸੁਲਝਾਉਣ ਵੱਲ ਨੂੰ ਜਿਹੜਾ ਉਹ ਹੋ ਸਕਦਾ ਆ। ਉਧਰ ਨਾਟੋ ਦੇ ਵਿੱਚ 2 ਸਕੈਂਡੀਨੇਵੀਅਨ ਮੁਲਕਾਂ ਨੇ ਮੈਂਬਰਸ਼ਿਪ ਦੇ ਲਈ ਅਪਲਾਈ ਕੀਤਾ ਆ, ਜਿਨ੍ਹਾਂ ਦੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਹੱਥ ਵੀ ਉਹ ਹਾਂ ਹੋਊਗੀ ਜਾਂ ਨਾ ਹੋਊਗੀ, ਉਹ ਤੁਰਕੀ ਦੇ ਹੱਥ ਦੇ ਵਿੱਚ ਆ। ਸੋ ਉੱਥੇ ਵੀ ਦੇਖੋ ਵੀ ਨਾਟੋ ਐਕਸਪੈਂਡ ਕਰਦਾ ਆ ਜਾਂ ਨਹੀਂ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਅੱਜ ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜੇਸ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਪਈ ਜਦੋਂ ਤੋਂ ਹੀ ਈਸਟ ਪਾਲਿਸਤਾਈਨ ਦੇ ਵਿੱਚ ਡਿਜ਼ਾਸਟਰ ਹੋਇਆ ਰੇਲ ਦਾ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਕਾਫੀ ਹਫ਼ਤੇ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਆ ਵੀ ਹੁਣ ਸਾਨੂੰ ਸਖਤ ਸੇਫਟੀ ਰੂਲਸ ਰੇਲ ਦੇ ਸੰਬੰਧ ਦੇ ਵਿੱਚ ਅਪਣਾਉਣੇ ਚਾਹੀਦੇ ਹੈਗੇ ਆ। ਇਸ ਟਾਊਨ ਦੇ ਵਿੱਚ ਹੁਣ ਸਾਰੇ ਲੋਕਾਂ ਨੂੰ ਵੈਕੂਏਟ ਕੀਤਾ ਗਿਆ ਆ ਤੇ ਬਹੁਤ ਸਾਰੇ ਜੋ ਲੋਕ ਆ ਉਹ ਅਪਸੈਟ ਵੀ ਆ, ਕਿਉਂਕਿ ਕਈਆਂ ਦੇ ਪਸ਼ੂ ਵੀ ਮਰ ਗਏ ਕਿਉਂਕਿ ਟੌਕਸਿਕ ਕੈਮੀਕਲ ਜੋ ਫਰੇਟ ਟ੍ਰੇਨ ਸੀ ਲੈ ਕੇ ਜਾ ਰਹੀ ਸੀ ਤੇ ਡੀਰੇਲ ਹੋ ਗਈ ਤੇ ਉਹ ਤੋਂ ਬਾਅਦ ਐਕਸਪਲੋਡ ਹੋ ਗਈ ਫਲੇਮਸ ਦੇ ਵਿੱਚ ਓਹਾਇਓ ਦੇ ਵਿੱਚ, ਤੇ ਜਿਹਦੇ ਕਰਕੇ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ এনवायरमेंटल ਤੇ ਹੈਲਥ ਇਸ਼ੂਜ਼ ਕਰਕੇ। ਤੇ ਪੀਟ ਬਟੀਜੀਅਸ ਨੇ ਅੱਜ ਇਹ ਕਿਹਾ ਵੀ ਕਾਂਗਰਸ ਨੂੰ ਯੂਨਾਈਟ ਹੋਣਾ ਚਾਹੀਦਾ, ਚਾਹੇ ਰਿਪਬਲਿਕਨ ਆ ਜਾਂ ਡੈਮੋਕ੍ਰੇਟਸ ਆ, ਖਾਸ ਕਰਕੇ ਜੋ ਲੋਕਾਂ ਦੀ ਸੇਫਟੀ ਦੇ ਲਈ। ਜਿੱਥੋਂ ਦੀ ਟ੍ਰੇਨ ਇਦਾਂ ਦੇ ਕੈਮੀਕਲ ਲੈ ਕੇ ਜਾ ਰਹੀ ਆ, ਉੱਥੇ ਸਾਨੂੰ ਰੂਲ ਜਿਹੜੇ ਆ ਡਿਫਰੈਂਟ ਅਪਣਾਉਣੇ ਪੈਣਗੇ। US DOT ਜੋ ਆ, US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਉਹ ਕਹਿੰਦੇ ਵੀ ਆਪਣੀ ਪਾਵਰ ਦੇ ਵਿੱਚ ਕਿਸ ਤਰ੍ਹਾਂ ਇੰਪਰੂਵ ਕਰਨਾ ਰੇਲ ਦੀ ਸੇਫਟੀ ਨੂੰ, ਉਹ ਅਸੀਂ ਪੂਰੇ ਜ਼ੋਰ ਸ਼ੋਰ ਦੇ ਨਾਲ ਹੁਣ ਲੱਗੇ ਹੋਏ ਆ, ਪਰ ਕਾਂਗਰਸ ਨੂੰ ਜੋ ਆ ਇਹਦੇ ਉੱਤੇ ਐਕਟ ਕਰਨਾ ਪਊਗਾ। ਜੀ ਹਾਂ, ਬਿਲਕੁਲ। ਸੋ ਅੱਗ ਜਿਹੜੀ ਹਰਜੋਤ ਸਿੰਘ ਜੀ ਦੱਸਦੇ ਜਾਈਏ, ਉਹ ਆਪ ਹੀ ਇਹਨਾਂ ਨੇ ਲਗਾਈ ਸੀ ਵੀ ਧਮਾਕਾ ਵੱਡਾ ਨਾ ਜਿਹੜਾ ਉਹ ਹੋ ਜਾਵੇ। ਇੱਕ ਜਿਹੜੀ ਬੋਗੀ ਦੇ ਵਿੱਚੋਂ ਇਹ PVC ਬਣਾਉਣ ਵਾਲਾ ਕੈਮੀਕਲ ਜਦੋਂ ਡੁੱਲਿਆ, ਉਹਨੂੰ ਅੱਗ ਲੱਗੀ, ਤੇ ਬਾਕੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਜਾਣਬੁੱਝ ਕੇ ਟ੍ਰੈਂਚ ਪੱਟ ਕੇ ਇੱਕ ਹਿਸਾਬ ਦੇ ਨਾਲ ਉੱਥੇ ਜਿਹੜੀ ਉਹ ਅੱਗ ਲਾ ਦਿੱਤੀ ਵੀ ਧਮਾਕਾ ਜ਼ਿਆਦਾ ਨਾ ਹੋ ਜਾਵੇ। 2 ਮੀਲ ਦੇ ਰੇਡੀਅਸ ਦੇ ਵਿੱਚ ਜਿੰਨੇ ਵੀ ਲੋਕ ਆ ਉਹ ਸ਼ਹਿਰ ਦੇ ਵਿੱਚੋਂ ਉਹਨਾਂ ਸਾਰਿਆਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ ਆ। ਓਹਾਇਓ ਦੀ ਉਸ ਦਰਿਆ ਦੇ ਵਿੱਚ ਇਹ ਜਿਹੜੇ ਖਤਰਨਾਕ ਰਸਾਇਣ ਆ ਉਹ ਆਲਰੇਡੀ ਮਿਲ ਚੁੱਕੇ ਆ। ਬਹੁਤ ਜਿਹੜੇ 3-4 ਸੂਬੇ ਉਸ ਦਰਿਆ ਦੇ ਕੰਢੇ ਜਿਹੜੇ ਹੈਗੇ ਨੇ, ਉਹਨਾਂ ਦੇ ਲਈ ਪੀਣ ਦੇ ਪਾਣੀ ਦਾ ਮੁੱਖ ਸਾਧਨ ਉਹ ਦਰਿਆ ਹੈਗਾ ਆ। ਤੇ ਹੁਣ ਦਰਿਆ ਦੇ ਵਿੱਚ ਇੰਨੇ ਖਤਰਨਾਕ ਕੈਮੀਕਲ ਮਿਲਣ ਦੇ ਕਰਕੇ ਇਹ ਇੱਕ ਬੜੀ ਵੱਡੀ ਚੁਣੌਤੀ ਤੇ ਬੜਾ ਮੁਸ਼ਕਲ ਆਣ ਪਈ ਆ ਉਹਨਾਂ ਸਾਰੇ ਹੀ ਮਿਲੀਅਨਸ ਆਫ ਲੋਕਾਂ ਦੇ ਲਈ, ਜਿਨ੍ਹਾਂ ਦੇ ਲਈ ਪੀਣ ਦੇ ਪਾਣੀ ਦਾ ਮੁੱਖ ਸਰੋਤ ਇਹ ਦਰਿਆ ਜਿਹੜਾ ਉਹ ਸੀਗਾ। ਸੋ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ, ਤੇ ਉਹੀ ਪਿੱਛੇ ਇਸ ਦੇ ਵਿੱਚ ਜੇ ਜਾਈਏ ਤਾਂ ਇਹਨਾਂ ਨੇ ਜਿਹੜੀਆਂ ਰੈਗੂਲੇਸ਼ਨਸ ਦੇ ਵਿੱਚ ਢਿੱਲ ਦਿੱਤੀ, ਉਹ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਇਹ ਵਾਪਰਿਆ, ਤੇ ਇਹ ਢਿੱਲ ਜਿਹੜੀ ਪਿਛਲੇ ਪ੍ਰਸ਼ਾਸਨ ਨੇ ਦਿੱਤੀ ਆ। ਤੇ ਹੁਣ ਦੇਖੋ ਅੱਗੇ ਕੀ ਬਣਦਾ ਆ। ਇੱਦਾਂ ਦੀਆਂ ਕਹਿੰਦੇ ਵੀ ਹੋਰ ਸਥਿਤੀਆਂ ਕਈ ਥਾਵਾਂ ਦੇ ਉੱਤੇ, ਕਈ ਸੂਬਿਆਂ ਦੇ ਵਿੱਚ ਹੋਰ ਆ ਸਕਦੀਆਂ ਆ, ਜੇ ਉੱਥੇ ਵੀ ਇਹ ਜਿਹੜੇ ਖਤਰਨਾਕ ਰਸਾਇਣ ਲੈ ਕੇ ਜਾਂਦੀਆਂ ਰੇਲ ਗੱਡੀਆਂ ਨੂੰ ਜਿਹੜਾ ਆ ਉਹ ਧੀਮਿਆਂ ਕਰਕੇ, ਸਲੋ ਕਰਕੇ ਜੇ ਉਹ ਨਾ ਚਲਵਾਇਆ ਗਿਆ ਤਾਂ। ਸੋ ਹੋਰ ਵੀ ਖਤਰੇ ਜਿਹੜੇ ਉਹ ਬਣ ਸਕਦੇ ਆ। ਤੇ ਕਮਾਲ ਦੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਇਸ ਨੂੰ ਪ੍ਰੈਡਿਕਟ ਨੈਟਫਲਿਕਸ ਵਰਗਿਆਂ ਨੇ ਜਿਹੜਾ ਉਹ ਆਲਰੇਡੀ ਪਹਿਲਾਂ ਹੀ ਕਰ ਦਿੱਤਾ ਸੀਗਾ ਵੀ ਇਹ ਕੁਛ ਉੱਥੇ ਵਾਪਰ ਸਕਦਾ ਹੈ। ਪੀਟ ਬਟੀਜੀਅਸ ਹੋਣੀ ਚਾਹੁੰਦੇ ਆ ਵੀ ਜੋ ਟੈਂਕ ਕਾਰਸ ਆ
ਉਹ ਨਵੇਂ ਹੋਣੇ ਚਾਹੀਦੇ ਆ ਤੇ ਉਹਨਾਂ ਦੀਆਂ ਬ੍ਰੇਕ ਸਿਸਟਮਸ ਵੀ ਵਧੀਆ ਹੋਣਾ ਚਾਹੀਦਾ ਟ੍ਰੇਨ ਦਾ ਤੇ ਜੋ ਫਾਈਨ ਆ ਉਹ ਬਹੁਤ ਜ਼ਿਆਦਾ ਹੋਣਾ ਚਾਹੀਦਾ ਹੈਗਾ। ਪੀਟ ਵਰਟੀਜਸ ਦਾ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ ਕਿਉਂਕਿ ਹਜੇ ਤੱਕ ਵੀ ਉਹ ਐਜ਼ ਏ ਟਰਾਂਸਪੋਰਟੇਸ਼ਨ ਸੈਕਟਰੀ ਉਸ ਜਗ੍ਹਾ ਨੂੰ ਵਿਜ਼ਿਟ ਕਰਨ ਨਹੀਂ ਗਏ, ਪਰ ਉਹਨਾਂ ਨੇ ਇਹ ਕਿਹਾ ਵੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਨਵੈਸਟੀਗੇਟ ਕਰ ਰਿਹਾ ਹੈ, ਇਸ ਕਰਕੇ ਮੈਂ ਉਹਦੇ ਵਿੱਚ ਇੰਟਰਫੀਅਰ ਨਹੀਂ ਕਰਨਾ ਚਾਹੁੰਦਾ। ਰਿਪੋਰਟਰਸ ਨੂੰ ਉਹਨਾਂ ਨੇ ਦੱਸਿਆ ਹੈ ਵੀ ਜੇ ਨਵੇਂ ਟੈਂਕ ਕਾਰਸ ਹੋਣਗੇ ਉਹਨਾਂ ਦੇ ਵਿੱਚ ਪੰਕਚਰ ਰੈਜ਼ਿਸਟੈਂਟ ਟੈਂਕ ਕਾਰਸ ਤੇ ਉਹ ਕਾਫੀ ਹੈਲਪਫੁਲ ਹੋਊਗਾ ਜੇ ਫਿਊਚਰ 'ਚ ਕੋਈ ਐਕਸੀਡੈਂਟ ਹੁੰਦਾ ਆ, ਘੱਟੋ ਘੱਟ ਉਹਦਾ ਨੁਕਸਾਨ ਜਿਹੜਾ ਆ ਘੱਟ ਹੋਊਗਾ। ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਵੀ ਜਿਹੜਾ ਫਾਈਨ ਆ ਉਹ ਬੜੇ ਘੱਟ ਆ, ਜਿੱਦਾਂ ਦਾ ਇਹ ਐਕਸੀਡੈਂਟ ਹੋਇਆ ਉਸ ਦੇ ਹਿਸਾਬ ਨਾਲ ਫਾਈਨ $225,000 ਹੋ ਸਕਦਾ ਮੈਕਸਿਮਮ, ਜਦੋਂ ਕਿ ਮਲਟੀ ਬਿਲੀਅਨ ਡਾਲਰ ਰੇਲ ਕੰਪਨੀ ਬਿਲੀਅਨਸ ਆਫ ਡਾਲਰ ਪ੍ਰੋਫਿਟ ਹਰ ਸਾਲ ਬਣਾਉਂਦੀ ਹੈਗੀ ਆ। ਸੋ ਕਹਿੰਦੇ ਪਈ ਜੋ ਵੀ ਹਾਈ ਹੈਜ਼ਰਡ ਫਲੈਮੇਬਲ ਟ੍ਰੇਨ ਹੁੰਦੀ ਆ ਜਿਸ 'ਚ ਸਮਾਨ ਜਾਇਆ ਜਾਂਦਾ ਤੇ ਉਸ ਦੇ ਉੱਤੇ ਫਾਈਨ ਵੀ ਜ਼ਿਆਦਾ ਹੋਣਾ ਚਾਹੀਦਾ ਆ, ਤੇ ਜੇ ਉਹ ਇੰਨਾ ਜ਼ਿਆਦਾ ਜਿਹੜੇ ਪ੍ਰੋਫਿਟ ਬਣਾ ਰਹੇ ਹੈਗੇ। ਕਹਿੰਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਮੈਂਡੇਟ ਕੀਤਾ ਸੀਗਾ ਵੀ ਨਵੀਆਂ ਜਿਹੜੀਆਂ ਬੋਗੀਆਂ ਜਿਨ੍ਹਾਂ ਨੂੰ ਟੈਂਕ ਕਾਰਸ ਆਖਿਆ ਜਾਂਦਾ, ਜਿਨ੍ਹਾਂ 'ਚ ਰਸਾਇਣ ਜਾਂਦੇ ਆ, ਵੀ ਪੁਰਾਣੀਆਂ ਛੱਡ ਕੇ ਨਵੀਆਂ ਜਿਹੜੀਆਂ ਆ ਉਹ 2025 ਤੱਕ ਵਰਤਣੀਆਂ ਸ਼ੁਰੂ ਕਰਨੀਆਂ ਸੀਗੀਆਂ, ਪਰ ਕਾਂਗਰਸ ਨੇ ਇਸ ਪਲਾਨ ਨੂੰ ਡਿਲੇ ਕਰਕੇ 2029 ਤੱਕ ਅੱਗੇ ਜਿਹੜਾ ਆ ਉਹ ਪਾ ਦਿੱਤਾ ਹੈਗਾ ਆ। ਸੋ ਹੁਣ ਇਹ ਆਲਦੋ ਜਿਹੜਾ ਹਰਜੋਤ ਸਿੰਘ ਜੀ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਆ, ਪਰ ਇਸ ਨੇ ਇੱਕ ਬਹੁਤ ਵੱਡੀ ਪ੍ਰੋਬਲਮ ਨੂੰ ਮੋਹਰੇ ਲੋਕਾਂ ਦੇ ਜਿਹੜਾ ਉਹ ਲਿਆ ਕੇ ਰੱਖ ਦਿੱਤਾ। ਈਸਟ ਪੈਲੇਸਟਾਈਨ ਦੇ ਲੋਕ ਤਾਂ ਇਹ ਕਹਿ ਰਹੇ ਆ ਵੀ ਇਹ ਸਾਡਾ ਜਿੱਦਾਂ ਚਰਨੋਬਲ ਐਕਸੀਡੈਂਟ ਹੋਇਆ ਸੀਗਾ, ਨਿਊਕਲੀਅਰ ਪਲਾਂਟ ਜਿਹੜਾ ਖਰਾਬ ਹੋਇਆ ਸੀ, ਉੱਥੇ ਮੈਲਟਡਾਊਨ ਹੋਇਆ ਸੀ, ਇੱਥੇ ਜੋ ਇਹ ਚੀਜ਼ ਵਾਪਰ ਰਹੀ ਹੈ ਉਸ ਦੇ ਬਰਾਬਰ ਦੀ ਚੀਜ਼ ਜਿਹੜੀ ਉਹ ਦੇਖ ਰਹੇ ਹੈਗੇ ਆ। ਸੋ ਕਾਫੀ ਜ਼ਿਆਦਾ ਮੁਸ਼ਕਿਲ ਦੇ ਵਿੱਚੋਂ ਲੰਘ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਮਿਲੀਅਨ ਆਫ ਲੋਕਾਂ ਨੂੰ ਪਾਣੀ ਦੀ ਵੀ ਉੱਥੇ ਸਮੱਸਿਆ ਆ ਉਹ ਆਉਣ ਜਾ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ ਵੀ ਆਪਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇੱਕ ਜਿਹੜੇ ਪ੍ਰੀਸਟ ਆ ਉਸ ਨੂੰ ਮਾਰ ਦਿੱਤਾ ਸੀ, ਜਿਹੜਾ ਬਿਸ਼ਪ ਡੇਵਿਡ ਓਕੋਨਲ, ਉਹਨਾਂ ਦੇ ਮਰਡਰ ਦੇ ਵਿੱਚ ਜਿਹੜਾ ਹੁਣ ਸਸਪੈਕਟ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ, ਉਹ ਇਹ ਕਹਿ ਰਿਹਾ ਆ ਕਾਰਲੋਸ ਮਡੀਨਾ 65 ਸਾਲਾਂ ਦਾ, ਵੀ ਕਹਿੰਦੇ ਵੀ ਇਸ ਨੇ ਮੇਰੇ ਪੈਸੇ ਦੇਣੇ ਸੀਗੇ, ਡਾਲਰ ਕਹਿੰਦੇ ਆ ਵੀ ਇਹਨੇ ਦੇਣੇ ਸੀਗੇ, ਤੇ ਨਾ ਦੇਣ ਦੇ ਚੱਕਰ ਦੇ ਵਿੱਚ ਇਸ ਨੇ ਉਹਦਾ ਕਤਲ ਜਿਹੜਾ ਆ ਉਹ ਕਰ ਦਿੱਤਾ ਆ। ਲਾਸ ਐਂਜਲਸ ਕਾਉਂਟੀ ਸ਼ੈਰਿਫ ਜਿਹੜੇ ਰਾਬਰਟ ਲੂਨਾ, ਉਹਨਾਂ ਨੇ ਇਹ ਜਿਹੜੇ ਕਿਹਾ ਆ ਵੀ ਕਾਰਲੋਸ ਮਡੀਨਾ 65 ਸਾਲਾਂ ਦਾ ਵੀ ਉਸੇ ਨੇ ਜਿਹੜੀਆਂ ਸ਼ੂਟਿੰਗ ਕੀਤੀਆਂ ਆ, ਤੇ ਜਿਹੜੇ ਓਕੋਨਲ ਹੈਗੇ ਆ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੇ ਘਰੇ ਹੀ ਮਾਰ ਦਿੱਤਾ ਸੀਗਾ। ਮਡੀਨਾ ਦੀ ਵਾਈਫ ਕਹਿੰਦੇ ਆ ਵੀ ਇੱਕ ਟਾਈਮ ਦੇ ਉੱਤੇ ਹਾਊਸਕੀਪਰ ਦਾ ਕੰਮ ਕਰਦੀ ਰਹੀ ਆ ਬਿਸ਼ਪ ਦੇ ਜਿਹੜੇ ਉਹ ਘਰੇ, ਤੇ ਮਡੀਨਾ ਜਿਹੜਾ ਆ ਉਹ ਕਹਿੰਦਾ ਆ ਵੀ ਉਹਨੇ ਵੀ ਕਈ ਕੰਮ ਹੈਂਡੀਮੈਨ ਦੇ ਤੌਰ ਦੇ ਉੱਤੇ ਇਸ ਜਿਹੜੇ ਕਲਰਕੀ ਦੇ ਘਰੇ ਜਿਹੜੇ ਉਹ ਕੀਤੇ ਹੈਗੇ ਆ। ਸੋ ਹੁਣ ਪਤਾ ਨਹੀਂ ਹੁਣ ਕਿੰਨੇ ਕੁ ਚਿਰ ਦੇ ਪੈਸੇ ਉਹਨੇ ਮਾਰ ਲਏ ਸੀਗੇ, ਕੀ ਉਹਦੇ ਵਿੱਚ ਹੋਇਆ ਵੀ ਇਸ ਬੰਦੇ ਨੇ ਐਡਾ ਵੱਡਾ ਜਿਹੜਾ ਕਦਮ ਆ ਜਿਹੜਾ ਹਰਜੋਤ ਸਿੰਘ ਜੀ ਚੁੱਕ ਲਿਆ ਵੀ ਉਸੇ ਨੂੰ ਹੀ ਜਿਹੜਾ ਆ ਉਹ ਮਾਰ ਦਿੱਤਾ। ਇਹ ਆਗਜ਼ੀਲਰੀ ਬਿਸ਼ਪ ਸੀਗਾ ਜਿਹੜਾ ਲਾਸ ਐਂਜਲਸ ਦੇ ਵਿੱਚ ਆਰਕਡੀਓਕਸੀ ਦਾ, ਤੇ ਜਿਹੜੇ ਪੋਪ ਫ੍ਰਾਂਸਿਸ ਨੇ ਇਹਨਾਂ ਨੂੰ ਜਿਹੜਾ ਇਹ ਬਿਸ਼ਪ ਜਿਹੜਾ ਆ ਉਸ ਟਾਈਮ ਦੇ ਉੱਤੇ ਬਣਾਇਆ ਸੀਗਾ। ਸੋ ਹੁਣ ਪਤਾ ਨਹੀਂ ਜਿਹੜਾ ਹਰਜੋਤ ਸਿੰਘ ਜੀ ਵੀ ਕੀ ਜਿਹੜਾ ਮਾਮਲਾ ਆ, ਪਰ ਇਹ ਜਿਹੜਾ ਨਵੀਂ ਚੀਜ਼ ਸਾਹਮਣੇ ਆਈ ਆ ਵੀ ਪੈਸੇ ਦੇ ਲੈਣ ਦੇਣ ਨੂੰ ਕਰਕੇ ਹੀ ਇਹ ਕਤਲ ਹੋਇਆ ਹੋ ਸਕਦਾ ਹੈ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਸਟਾਕ ਮਾਰਕੀਟ ਬੜੇ ਮੂੰਹਦੇ ਭਾਅ ਡਿੱਗ ਰਹੀ ਹੈਗੀ ਆ। ਇੱਕ ਟਾਈਮ ਦੇ ਉੱਤੇ ਤਾਂ 500 ਪੁਆਇੰਟ ਜੋ ਡਾਓ ਜੋਨ ਇੰਡਸਟਰੀਅਲ ਆ 542 ਪੁਆਇੰਟ ਵੀ ਡਾਊਨ ਚਲਾ ਗਿਆ ਸੀ। ਇਹ ਸਾਰਾ ਕੁਝ ਇਸ ਕਰਕੇ ਵਾਪਰਿਆ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਆ ਫੈਡਰਲ ਰਿਜ਼ਰਵ ਬੋਰਡ ਦੇ ਉੱਤੇ। ਜੋ ਰੀਟੇਲ ਅਰਨਿੰਗਸ ਆ ਉਹ ਵੀ ਬੜੀਆਂ ਮਾੜੀਆਂ ਆਈਆਂ ਹੈਗੀਆਂ ਆ, ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਪਰ ਕਿਉਂਕਿ ਇਨਫਲੇਸ਼ਨ ਘਟੀ ਨਹੀਂ ਹੈਗੀ ਤੇ ਪਹਿਲਾਂ ਲੱਗਦਾ ਸੀ ਵੀ ਇੰਟਰਸਟ ਰੇਟ ਘਟਾਇਆ ਜਾਊਗਾ ਜਾਂ ਉੱਥੇ ਰਿਹਾ ਜਾਊਗਾ, ਇਨਕਰੀਜ਼ ਨਹੀਂ ਕੀਤਾ ਜਾਊਗਾ, ਪਰ ਹੁਣ ਇਹ ਲੱਗ ਰਿਹਾ ਵੀ ਇੰਟਰਸਟ ਰੇਟ ਇੱਕ ਵਾਰੀ ਫੇਰ ਜਿਹੜਾ ਆ ਵਧਾਉਣਾ ਪਊਗਾ ਫੈਡਰਲ ਰਿਜ਼ਰਵ ਬੋਰਡ ਨੂੰ। ਬਾਕੀ ਜਿਹੜੇ ਰੀਟੇਲਰਸ ਆ ਬੜੇ ਜਿਸ ਤਰ੍ਹਾਂ ਹੋਮ ਡੀਪੂ ਆ ਉਹਨਾਂ ਦੇ ਵੀ ਸ਼ੇਅਰ ਅੱਜ 5.6% ਡਾਊਨ ਗਏ ਹੈਗੇ ਆ। ਇਸੇ ਤਰ੍ਹਾਂ ਵਾਲਮਾਰਟ, ਡੀਲਰਸ, ਡੋਕੂਸਾਈਨ, ਮੌਲਸਨ ਕੂਰਸ ਤੇ ਹੋਰ ਕਈ ਕੰਪਨੀਆਂ ਦੇ ਅੱਜ ਸ਼ੇਅਰ
ਡਾਊਨ ਗਏ ਆ, ਉਹਨਾਂ ਦੀ ਇਨਕਮ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ। ਸੋ ਇਹਦੇ ਕਰਕੇ ਅੱਜ ਸਟਾਕ ਮਾਰਕੀਟ ਕਾਫੀ ਡਾਊਨ ਜਾ ਰਹੀ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਜੀਓਪੋਲੀਟੀਕਲ ਟੈਂਸ਼ਨ ਵੀ ਜਿਹੜੀ ਆ ਉਹ ਵਧੀ ਹੈਗੀ ਆ, ਉਹਦੇ ਵਿੱਚ ਕੋਈ ਬਹੁਤੀ ਗਿਰਾਵਟ ਨਹੀਂ ਆਈ। ਇਨਫਲੇਸ਼ਨ ਦੇ ਜਿਹੜੇ ਆંકੜੇ ਆਏ ਸੀਗੇ ਵੀ ਵਧੀ ਹੈ ਇਨਫਲੇਸ਼ਨ, ਉਹ ਸਾਰੀਆਂ ਚੀਜ਼ਾਂ। ਤੇ ਜਿੱਦਾਂ ਤੁਸੀਂ ਦੱਸਿਆ ਵੀ ਰੀਟੇਲਰਸ ਨੇ, ਵਾਲਮਾਰਟ ਨੇ ਅੱਜ ਜਿਹੜੀ ਆਪਣੀ ਅਰਨਿੰਗ ਰਿਪੋਰਟ ਪੇਸ਼ ਕੀਤੀ ਆ, ਉਹਨਾਂ ਨੇ ਕਿਹਾ ਵੀ ਪਿਛਲੇ ਸਾਲ ਦੇ ਅਖੀਰਲੇ ਕੁਆਟਰ ਦੇ ਵਿੱਚ ਉਹਨਾਂ ਨੇ ਗਰੋਥ ਹੋਈ ਆ। ਆਲਦੋ ਉਦੋਂ ਬਹੁਤ ਕੰਮ ਡਾਵਾਂਡੋਲ ਜਿਹੜਾ ਉਹ ਲੱਗ ਰਿਹਾ ਸੀ, ਪਰ ਉਹਨਾਂ ਨੇ ਇਹ ਅਨੁਮਾਨ ਲਾਇਆ ਵੀ ਇਸ ਸਾਲ ਦੇ ਵਿੱਚ ਜਿਹੜਾ ਕੁਛ ਵਧੀਆ ਆ ਉਹ ਸ਼ਾਇਦ ਨਾ ਹੀ ਜਿਹੜਾ ਉਹ ਹੋਵੇ। ਸੋ ਇਸ ਸਾਲ ਦੇ ਵਿੱਚ ਉਹਨਾਂ ਨੇ ਗਰੋਥ ਦੇ ਉੱਤੇ ਇੱਦਾਂ ਆਖਿਆ। ਹੋਮ ਡੀਪੋ ਦੀ ਜਿਹੜੀ ਹਰਜੋਤ ਸਿੰਘ ਜੀ ਤੁਸੀਂ ਗੱਲ ਆਖੀ ਆ, ਉਹਨਾਂ ਨੇ ਆਲਰੇਡੀ ਕਿਹਾ ਵੀ ਘਰ ਹੁਣ ਲੋਕ ਬਣਾ ਹੀ ਬਹੁਤ ਘੱਟ ਰਹੇ ਆ। ਵੈਸੇ ਵੀ ਬਿਲਡਰਸ ਨੇ ਕੰਮ ਜਿਹੜਾ ਇਸ ਨੂੰ ਕਾਫੀ ਠੱਪ ਜਿਹਾ ਜਿਹੜਾ ਉਹਨਾਂ ਦਾ ਹੋ ਚੁੱਕਾ ਆ, ਤੇ ਕਾਸਟ ਆਲਰੇਡੀ ਬਹੁਤ ਜ਼ਿਆਦਾ ਵਧੀ ਆ। ਸੋ ਉਹਨਾਂ ਦੇ ਕੰਮ ਵੀ ਜਿਹੜਾ ਉਹ ਥੱਲੇ ਨੂੰ ਜਾ ਰਿਹਾ। ਉਹਨਾਂ ਨੇ ਇਸ ਸਾਲ ਦੇ ਵਿੱਚ ਵੀ ਇਹੀ ਅਨੁਮਾਨ ਲਾਇਆ, ਇਹੀ ਕਿਆਸ ਰਹੀਆਂ ਆ ਵੀ ਬਹੁਤਾ ਕੁਛ ਬੈਟਰ ਆ ਉਹ ਨਹੀਂ ਹੋਊਗਾ। ਇਸ ਮੌਕੇ ਹੁਣ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਆ ਤਾਂ 582 ਪੁਆਇੰਟ ਮਾਰਕੀਟ ਆ ਉਹ ਥੱਲੇ ਚੱਲ ਰਹੀ ਹੈਗੀ ਆ 9:28 ਦੇ ਉੱਤੇ ਇੱਥੇ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ। ਜੀ ਇਸੇ ਤਰ੍ਹਾਂ ਹੋਰ ਕੰਪਨੀਆਂ ਦੇ ਵੀ ਆਪਾਂ ਰਿਟੇਲਰਸ ਦੇ ਦੱਸਿਆ ਆ ਵੀ ਬਹੁਤ ਪ੍ਰੋਫਿਟ ਘਟੇ ਹੈਗੇ ਆ। ਸੋ ਸਟਾਕ ਮਾਰਕੀਟ ਨੂੰ ਅੱਜ ਪੂਰਾ ਜਿਹੜਾ ਝਟਕਾ ਉਹ ਲੱਗ ਚੁੱਕਾ ਆ। ਤੇ ਦੂਸਰੇ ਪਾਸੇ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ, ਕਹਿੰਦੇ ਵੀ ਵਾਲ ਸਟਰੀਟ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਗਲ ਫੈਮਿਲੀ ਹੋਮ ਖਰੀਦੇ ਆ ਗ੍ਰੇਟ ਡਿਪਰੈਸ਼ਨ ਤੋਂ ਬਾਅਦ। ਇੱਕ ਇਹਦਾ ਕਾਰਨ ਇਹ ਵੀ ਆ ਜਿਹਦੇ ਕਰਕੇ ਜੋ ਰੈਂਟ ਆ ਉਹ ਬਹੁਤ ਹਾਈ ਹੋਏ ਹੈਗੇ ਆ, ਖਾਸ ਕਰਕੇ ਕਾਰਪੋਰੇਸ਼ਨਸ ਜਿਨ੍ਹਾਂ ਨੂੰ ਬੈਕ ਕਰਦੀਆਂ ਆ ਪ੍ਰਾਈਵੇਟ ਇਕੁਇਟੀ ਗਰੁੱਪਸ ਜਿੱਦਾਂ ਬਲੈਕਸਟੋਨ ਆ ਜਾਂ ਪ੍ਰੀਟੀਅਮ ਪਾਰਟਨਰਸ ਆ। ਉਹਨਾਂ ਨੇ ਕਹਿੰਦੇ ਵੀ ਯੂਐਸ ਦੀ ਜੋ ਸਨਵੈਲਟ ਆ ਉਹਦੇ ਵਿੱਚ ਥਾਊਜ਼ੈਂਡਸ ਆਫ ਘਰ ਜੋ ਆ ਉਹ ਸਿੰਗਲ ਫੈਮਿਲੀ ਹੋਮਸ ਖਰੀਦੇ ਹੈਗੇ ਆ। ਇਸੇ ਤਰ੍ਹਾਂ ਇੱਕ ਮੈਟਲਾਈਫ ਮੈਨੇਜਮੈਂਟ ਨੇ ਸੁਜੈਸਟ ਕੀਤਾ ਵੀ 2030 ਤੱਕ ਜਿਹੜਾ ਸਭ ਤੋਂ ਵੱਡਾ ਮਾਰਕੀਟ ਦਾ ਸ਼ੇਅਰ ਸਿੰਗਲ ਫੈਮਿਲੀ ਹੋਮਸ ਦਾ ਉਹ ਇਹਨਾਂ ਇੰਸਟੀਟਿਊਸ਼ਨਸ ਦੇ ਕੋਲ ਹੋਊਗਾ। ਸੋ ਇੰਸਟੀਟਿਊਸ਼ਨਲ ਇਨਵੈਸਟਰ 40% ਯੂਐਸ ਦਾ ਸਿੰਗਲ ਫੈਮਿਲੀ ਰੈਂਟਲ ਹੋਮ ਕੰਟਰੋਲ ਕਰੂਗੇ ਸਨ 2030 ਤੱਕ। ਇਹ ਮੈਟਲਾਈਫ ਇਨਵੈਸਟਮੈਂਟ ਮੈਨੇਜਮੈਂਟ ਨੇ ਦੱਸਿਆ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਰੋ ਖੰਨਾ ਸਾਡੇ ਸੈਨੋਜ਼ੇ ਤੋਂ ਹੀ ਜੋ ਕਾਂਗਰਸ ਦੇ ਰਿਪਰੈਜ਼ੈਂਟੇਟਿਵ ਆ, ਕੈਲੀਫੋਰਨੀਆ ਦੇ 17th ਕਾਂਗਰੈਸ਼ਨਲ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਬਹੁਤ ਜਿਹੜੀ ਮਾੜੀ ਗੱਲ ਆ ਵੀ ਇਦਾਂ ਦੀਆਂ ਪ੍ਰਾਈਵੇਟ ਇਕੁਇਟੀ ਫਰਮਸ ਇਹ ਖਰੀਦ ਰਹੀਆਂ ਆ ਐਜ਼ ਏ ਬਿਜ਼ਨਸ, ਜਦ ਕਿ ਸਿੰਗਲ ਫੈਮਿਲੀ ਹੋਮ ਨਹੀਂ ਹੋਣਾ ਚਾਹੀਦਾ। ਸੋ ਉਹ ਇੱਕ ਬਿੱਲ ਲੈ ਕੇ ਆ ਰਹੇ ਆ, ਸਟਾਪ ਵਾਲ ਸਟਰੀਟ ਲੈਂਡਲੌਰਡਸ ਐਕਟ ਆਫ 2022। ਕਹਿੰਦੇ ਵੀ ਇਹ ਬਹੁਤ ਆਊਟਰੇਜੀਅਸ ਆ ਵੀ ਟੈਕਸ ਡਾਲਰਸ ਹੈਲਪ ਕਰ ਰਹੇ ਆ ਵਾਲ ਸਟਰੀਟ ਨੂੰ ਉਹ ਸਿੰਗਲ ਫੈਮਿਲੀ ਹੋਮ ਖਰੀਦਣ ਦੇ ਲਈ। ਸੋ 2008 ਦਾ ਜੋ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਉਸ ਤੋਂ ਬਾਅਦ ਇਹਨਾਂ ਜੋ ਕਾਰਪੋਰੇਸ਼ਨਸ ਆ ਇਹਨਾਂ ਨੇ ਸਭ ਤੋਂ ਜ਼ਿਆਦਾ ਜੋ ਪ੍ਰਾਪਰਟੀਆਂ ਆ ਉਹ ਖਰੀਦੀਆਂ ਹੈਗੀਆਂ। ਸੋ ਹੁਣ ਦੇਖਦੇ ਹਾਂ ਵੀ ਬਾਕੀ ਦੀ ਜਿਹੜੀ ਕਾਂਗਰਸ ਆ ਇਹਦੇ ਉੱਤੇ ਕਿੰਨਾ ਕੁ ਜੋ ਐਕਟ ਕਰਦੀ ਹੈਗੀ ਆ। ਸੋ ਜੇ ਥੋੜੇ ਜਿਹੇ ਫਿਗਰ ਆਪਾਂ ਦੱਸਦੇ ਜਾਈਏ ਸਰੋਤਿਆਂ ਨੂੰ, ਜਨਵਰੀ 2020 ਤੋਂ ਲੈ ਕੇ ਜਨਵਰੀ 2023 ਤਾਈਂ ਜੋ 2 ਬੈਡਰੂਮ ਤੋਂ ਵੱਧ ਦੇ ਜਿੰਨੇ ਵੀ ਸਿੰਗਲ ਫੈਮਿਲੀ ਡਿਟੈਚਡ ਹਾਊਸ ਹੈਗੇ ਆ 44% ਇਹਨਾਂ ਕਾਰਪੋਰੇਸ਼ਨਸ ਨੇ ਟੈਂਪਾ ਫਲੋਰੀਡਾ ਦੇ ਵਿੱਚ ਖਰੀਦੇ ਆ, 43% ਫੀਨਿਕਸ ਦੇ ਵਿੱਚ, 35% ਅਟਲਾਂਟਾ ਦੇ ਵਿੱਚ ਤੇ ਆਲਮੋਸਟ 24% ਨੇਸ਼ਨ ਵਾਈਡ ਜੋ ਆ ਇਨਕਰੀਜ਼ ਹੋਇਆ ਹੈ। ਜੀ ਵੇਖੋ ਹਰਜੋਤ ਸਿੰਘ ਜੀ, ਇਹ ਤਾਂ ਹੈ ਹੀ ਆ ਸਮੱਸਿਆ ਜਿਹੜੀ ਉਹ ਬੜੀ ਆ। ਉਦੋਂ ਯੂਐਸ ਦੇ ਜਿਹੜੇ ਘਰ ਦੀਆਂ ਸੇਲਸ ਆ ਲਗਾਤਾਰ 12ਵੇਂ ਮਹੀਨੇ ਜਿਹੜੀਆਂ ਡਿਕਲਾਈਨ ਹੋ ਗਈਆਂ। 1 ਸਾਲ ਹੋ ਗਿਆ ਵੀ ਘਰ ਜਿਹੜੇ ਹੁਣ ਬਹੁਤੇ ਨਹੀਂ ਜਿਹੜੇ ਉਹ ਵਿਕ ਰਹੇ। ਹਾਊਸ ਜਿਹੜੀਆਂ ਪ੍ਰਾਈਸ ਇਨਫਲੇਸ਼ਨ ਆ ਉਹ ਉੱਦਾਂ ਕਹਿੰਦੇ ਵੀ ਥੋੜ੍ਹੀ ਜਿਹੀ ਕੂਲ ਹੋ ਰਹੀ ਆ, ਪਰ ਘਰ ਵਿਕਣ ਦੀ ਜਿਹੜੀ ਰਫਤਾਰ ਆ ਉਹ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਮੱਧਮ ਜਿਹੜੀ ਉਹ ਪੈ ਚੁੱਕੀ ਹੈਗੀ ਆ। ਸੋ ਮੀਡੀਅਨ ਐਗਜ਼ਿਸਟਿੰਗ ਹਾਊਸ ਪ੍ਰਾਈਸ ਕਹਿੰਦੇ ਆ ਵੀ ਉਹ ਦੱਸਿਆ ਗਿਆ ਹੈਗਾ ਆ ਵੀ ਉਹ ਵਧਿਆ 1.3%, $3,59,000 ਦੇ ਉੱਤੇ ਜਿਹੜਾ ਉਹ ਆ ਚੁੱਕਾ ਆ। ਹੋਮ ਬਿਲਡਰ ਕੌਨਫੀਡੈਂਸ ਉਹ ਪਹਿਲਾਂ ਦੇ ਨਾਲੋਂ ਪਿਛਲੇ 5 ਮਹੀਨਿਆਂ ਦੇ ਆંકੜਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਹੁਣ ਫਰਵਰੀ ਦੇ ਵਿੱਚ ਸਭ ਤੋਂ ਉੱਤੇ
ਆ ਰਿਹਾ ਹੈਗਾ ਆ। ਪ੍ਰੋਪਰਟੀਜ਼ ਕਹਿੰਦੇ ਮਾਰਕੀਟ ਦੇ ਉੱਤੇ ਤਕਰੀਬਨ 33 ਦਿਨ ਜਿਹੜੀਆਂ ਉਹ ਲਾਸਟ ਕਰ ਰਹੀਆਂ ਆ, ਜਿਹੜੀਆਂ ਕਿ ਦਸੰਬਰ ਮਹੀਨੇ 'ਚ 26 ਦਿਨ ਸੀਗਾ। ਸੋ ਹੁਣ ਘਰ ਹੋਰ ਵੀ ਜ਼ਿਆਦਾ ਸਲੋ ਜਿਹੜੇ ਉਹ ਹੋ ਚੁੱਕੇ ਨੇ। ਤਕਰੀਬਨ 1 ਮਿਲੀਅਨ ਪ੍ਰੀਵੀਅਸਲੀ ਓਨਡ ਘਰ ਉਹ ਮਾਰਕੀਟ ਦੇ ਵਿੱਚ ਲੱਗੇ ਪਏ ਨੇ। ਇਹ ਦਸੰਬਰ ਦੇ ਨਾਲੋਂ 2% ਵਾਧਾ ਤੇ ਪਿਛਲੇ ਸਾਲ ਦੇ ਮੁਕਾਬਲੇ ਇਹ 15% ਵਾਧਾ। ਸੋ ਹੁਣ ਹਰਜੋਤ ਸਿੰਘ ਜੀ ਕਹਿ ਸਕਦੇ ਹਾਂ ਵੀ ਹੁਣ ਸੈਲਿੰਗ ਦੇ ਉੱਤੇ ਲੋਕਾਂ ਦਾ ਜਿਹੜਾ ਉਹ ਜ਼ੋਰ ਲੱਗਾ ਪਿਆ ਆ। ਬਾਇਰ ਹੁਣ ਅੱਗੇ ਦੇ ਨਾਲੋਂ ਕਾਫੀ ਮਾਰਕੀਟ ਦੇ ਵਿੱਚ ਘਟ ਚੁੱਕੇ ਨੇ। ਜੀ ਬਿਲਕੁਲ, ਸੋ ਹੀ ਦੱਸਿਆ 12ਵਾਂ ਮਹੀਨਾ ਲਗਾਤਾਰ ਹੋ ਗਿਆ ਮੌਰਗੇਜ ਰੇਟਸ ਜੋ ਆ ਉਹ ਵੀ ਵੱਧ ਰਹੇ ਆ ਤੇ ਹੋਮ ਸੇਲਸ ਘਟ ਰਹੀਆਂ ਹੈਗੀਆਂ। ਤੇ ਜੇ ਦੇਖਿਆ ਜਾਵੇ ਕਹਿੰਦੇ ਵੀ ਜਨਵਰੀ 2022 ਦੇ ਵਿੱਚ ਫਿਕਸ ਰੇਟ 3.22 ਤੋਂ 3.55% ਤੱਕ ਪਹੁੰਚਿਆ ਸੀ ਅਕੋਰਡਿੰਗ ਟੂ ਫਰੈਡੀ ਮੈਕ, ਤੇ ਇਸ ਸਾਲ ਜਨਵਰੀ ਦੇ ਵਿੱਚ 6.13 ਤੋਂ ਵੱਧ ਕੇ 6.48 ਤੇ ਹੋ ਗਿਆ ਆ। ਸੋ ਲਗਭਗ USA ਦੇ ਸਾਰੇ ਏਰੀਆਜ਼ ਦੇ ਵਿੱਚ ਹੋਮ ਸੇਲ ਡ੍ਰੌਪ ਹੋਈਆਂ ਆ ਵੱਡੀ ਗਿਣਤੀ 'ਚ। ਤੇ ਇੱਕ ਹੋਰ ਵੀ ਬੜਾ ਫਿਗਰ ਆਇਆ, ਕਹਿੰਦੇ ਵੀ ਪੂਰੇ ਅਮਰੀਕਾ ਦੇ ਵਿੱਚ ਪਿਛਲੇ 1 ਮਹੀਨੇ 'ਚ 1 ਲੱਖ ਤੋਂ ਵੱਧ ਜੋ ਰੀਅਲ ਸਟੇਟ ਏਜੰਟਸ ਆ ਉਹ ਕੁਇਟ ਕਰਕੇ ਆਪਣੀਆਂ ਉਹਨਾਂ ਨੇ ਹੋਰ ਜੌਬਸ ਲੱਭਣੀਆਂ ਸ਼ੁਰੂ ਕਰਤੀਆਂ, ਕਿਉਂਕਿ ਸੇਲਸ ਨਹੀਂ ਹੋ ਰਹੀ ਕੋਈ ਵੀ। ਸੋ ਧੜਾ ਧੜ ਆਪਣਾ ਜੋ ਇਹ ਰੀਅਲ ਸਟੇਟ ਵਾਲਾ ਬਿਜ਼ਨਸ ਆ ਉਸ ਨੂੰ ਛੱਡ ਕੇ ਰੈਗੂਲਰ ਜੌਬਸ ਵੱਲ ਜਾ ਰਹੇ ਹੈਗੇ। ਹੁਣ ਬਿਲਕੁਲ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ ਵੀ ਬਾਇਰ ਘੱਟ ਹੀ ਇੰਨਾ ਗਿਆ ਆ ਵੀ ਕਰੇ ਕਿ ਹਰ ਇੱਕ ਜਣਾ ਵੇਚਣਾ ਚਾਹੁੰਦਾ ਹੈ, ਪਰ ਖਰੀਦਣ ਵਾਲਾ ਹੁਣ ਕੋਈ ਵੀ ਨਹੀਂ ਇਸ ਚੀਜ਼ ਦੇ ਵਿੱਚ ਰਹਿ ਗਿਆ ਹੈਗਾ। ਸੋ ਕਾਫੀ ਜ਼ਿਆਦਾ ਆ ਰੀਟੇਲ ਦੀਆਂ ਸੇਲਸ। ਉੱਦਾਂ ਜਿਹੜਾ ਹਰਜੋਤ ਸਿੰਘ ਜੀ ਜਨਵਰੀ ਦੇ ਵਿੱਚ 3% ਵੱਧ ਗਈਆਂ ਸੀਗੀਆਂ। ਇਨਫਲੇਸ਼ਨ ਵੀ ਜਿਹੜੀ ਆ ਆਪਾਂ ਦੱਸਿਆ ਸੀਗਾ ਵੀ ਉਹ ਵੱਧ ਚੁੱਕੀ ਆ। ਸੋ ਫੂਡ ਸਰਵਿਸ ਤੇ ਜਿਹੜੀਆਂ ਡਰਿੰਕਿੰਗ ਪਲੇਸਿਸ ਆ, ਮੋਟਰ ਵਹੀਕਲ ਤੇ ਪਾਰਟ ਡੀਲਰਸ ਆ, ਉਹਨਾਂ ਦਾ ਜਿਹੜੀਆਂ ਸੇਲਸ ਆ ਉਸ ਦੇ ਵਿੱਚ ਵਾਧਾ ਇਸ ਟਾਈਮ ਹੋ ਰਿਹਾ ਹੈਗਾ। ਅਮਰੀਕਾ ਨੂੰ ਰਿਸੈਸ਼ਨ 'ਚ ਜਾਣ ਤੋਂ ਜਿਹੜੇ ਆਮ ਲੋਕ ਆ ਉਹ ਇਸ ਟਾਈਮ ਪੂਰੀ ਤਰ੍ਹਾਂ ਬਚਾ ਰਹੇ ਨੇ। ਜਿੰਨਾ ਵੀ ਉਹਨਾਂ ਦੇ ਕੋਲ ਮਾਇਆ ਪਈ ਸੀ ਉਹ ਵਰਤ ਰਹੇ ਆ, ਤੇ ਤਾਂ ਜੋ ਇੱਕ ਹਿਸਾਬ ਦੇ ਨਾਲ ਆਈ ਡੋਂਟ ਨੋ ਵੀ ਇਹ ਲੋਕਾਂ ਦਾ ਨਿੱਜੀ ਤੌਰ ਦੇ ਉੱਤੇ ਜੋ ਵੀ ਜਿਹੜੇ ਉਹ ਫੈਸਲੇ ਆ ਉਸ ਹਿਸਾਬ ਦੇ ਨਾਲ ਆ, ਪਰ ਫਰਕ ਇਸ ਹਿਸਾਬ ਦੇ ਨਾਲ ਦੇ ਅੱਜ ਦੇ ਨਾਲ ਆਪਾਂ ਜਿਹੜਾ ਹਰਜੋਤ ਸਿੰਘ ਜੀ ਬਿਲਕੁਲ ਦੇਖ ਰਹੇ ਹੈਗੇ ਆ। ਤੇ ਹੋਪਫੁਲੀ ਰਿਸੈਸ਼ਨ ਤੋਂ ਜਿਹੜਾ ਉਹ ਬਚਾ ਰਵੇ, ਪਰ ਇਨਫਲੇਸ਼ਨ ਨੇ ਵੀ ਜਿਹੜਾ ਧੂੰਆਂ ਅਜੇ ਤੱਕ ਕੱਢ ਕੇ ਰੱਖਿਆ ਆ ਉਹ ਪਤਾ ਨਹੀਂ ਕਦੋਂ ਤੱਕ ਹੋਊਗਾ। ਹੁਣ ਜਿੱਦਾਂ ਤੁਸੀਂ ਦੱਸਿਆ ਆ ਵੀ ਫੈਡ ਵੀ ਇਸ ਚੀਜ਼ ਨੂੰ ਮੰਨਦਾ ਆ ਵੀ ਭਾਈ ਇਹ ਜਿਹੜੀ ਟੇਲਵਿੰਡ ਆ ਉਹ ਇਸ ਟਾਈਮ ਚੱਲ ਰਹੀ ਆ। ਸੋ ਪਰ ਜਿਹੜੇ ਜਰੋਮ ਪਾਵਲ ਆ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰ ਆ, ਉਹਨਾਂ ਨੇ ਇਸ ਚੀਜ਼ ਨੂੰ ਮੰਨਦੇ ਹੋਏ ਕਿਹਾ ਆ ਵੀ ਉਹ ਮੰਨਦੇ ਆ ਵੀ ਜਿਹੜੀ ਇਕੋਨਮੀ ਆ ਉਹ ਇਸ ਸਾਲ ਦੇ ਵਿੱਚ ਗਰੋ ਕਰੂਗੀ। ਰੀਟੇਲਰਸ ਕਹਿ ਰਹੇ ਆ ਵੀ ਇਸ ਸਾਲ ਜਿਹੜੀ ਆ ਉਹ ਇਕੋਨਮੀ ਆ ਸਾਡੀ ਜਿਹੜੀ ਗਰੋਥ ਆ ਉਹ ਮੱਧਮ ਪਊਗੀ, ਠੰਡੀ ਜਿਹੜੀ ਉਹ ਰਹੇਗੀ। ਸੋ ਲੈਟਸ ਸੀ ਕੀ ਜਿਹੜਾ ਬਣਦਾ ਆ। ਉਧਰ ਅਮਰੀਕਾ ਡਿਫਾਲਟ ਨਾ ਕਰ ਜਾਵੇ ਗਰਮੀਆਂ ਦੇ ਵਿੱਚ, ਉਹਦਾ ਵੀ ਜਿਹੜਾ ਨਾਲ ਦੇ ਨਾਲ ਉਹ ਤਲਵਾਰ ਵੀ ਜਿਹੜੀ ਅਜੇ ਤੱਕ ਲਟਕੀ ਪਈ ਹੈਗੀ ਆ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਜੋ ਸੈਨੇਟ ਦੀ ਰੇਸ ਹੋਣੀ ਆ, ਕਿਉਂਕਿ ਡਾਇਨ ਫਾਈਨਸਟਾਈਨ ਨੇ ਇਹ ਕਹਿਤਾ ਵੀ ਮੈਂ ਅਗਲੀ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲਵਾਂਗੀ, ਤੇ ਹੁਣ ਡੈਮੋਕ੍ਰੇਟ ਪਾਰਟੀ ਚੋਂ ਧੜਾ ਧੜ ਲੋਕ ਬਾਹਰ ਆ ਰਹੇ ਆ ਵੀ ਮੈਂ ਵੀ ਇਹ ਸੈਨੇਟ ਦੀ ਸੀਟ ਲੜਨੀ ਹੈਗੀ ਆ। ਅੱਜ ਯੂਐਸ ਦੀ ਰਿਪਰੈਜ਼ੈਂਟੇਟਿਵ ਕਾਂਗਰਸ ਵੂਮਨ ਬਾਰਬਰਾ ਲੀ ਨੇ ਫਾਰਮਲੀ ਲਾਂਚ ਕਰ ਦਿੱਤੀ ਆ ਆਪਣੀ ਸੈਨੇਟ ਸੀਟ ਦੇ ਲਈ। ਯੂਐਸ ਜੋ ਸੈਨੇਟ ਦੀ ਇਲੈਕਸ਼ਨ ਹੋਊਗੀ 2024 ਦੀ ਉਹਦੇ ਵਿੱਚ, ਤੇ ਇਸ ਤੋਂ ਪਹਿਲਾਂ ਕਾਫੀ ਹੋਰ ਕੈਂਡੀਡੇਟ ਵੀ ਆ ਚੁੱਕੇ ਹੈਗੇ ਆ। 99 ਸਾਲਾਂ ਦੀ 89 ਈਅਰ 올ਡ ਜੋ ਡਾਇਨ ਫਾਈਨਸਟਾਈਨ ਆ, ਫਾਈਨਲੀ ਉਸਨੇ ਅਨਾਉਂਸ ਕੀਤਾ ਸੀ ਵੀ ਉਹ ਸਟੈਪ ਡਾਊਨ ਕਰਨ ਜਾ ਰਹੀ ਆ। ਸੋ ਯੂਐਸ ਦੇ ਹੋਰ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਕੇਟੀ ਪੋਰਟਰ ਜੋ ਔਰੇਂਜ ਕਾਉਂਟੀ ਨੂੰ ਰਿਪਰੈਜ਼ੈਂਟ ਕਰਦੇ ਆ, ਉਹ ਤੇ ਐਡਮ ਸ਼ਿਫ, ਇਹਨਾਂ ਨੇ ਆਲਰੇਡੀ ਅਨਾਉਂਸ ਕੀਤਾ ਹੋਇਆ ਵੀ ਉਹ ਇਸ ਸੀਟ ਦੇ ਲਈ ਲੜਨਗੇ। ਤੇ ਇੱਕ ਹਿਸਪੈਨਿਕ ਮੂਲ ਦੇ ਆਲਰੇਡੀ ਜੋ ਆਪਣੇ ਸੈਨੇਟਰ ਕੈਲੀਫੋਰਨੀਆ ਤੋਂ ਹੈਗੇ ਆ, ਉਹ ਆਲਰੇਡੀ ਸੈਨੇਟ ਦੇ ਵਿੱਚ ਪਹੁੰਚ ਚੁੱਕੇ ਆ। ਸੋ ਬਾਰਬਰਾ ਲੀ ਇਹ ਕਹਿ ਰਹੀ ਆ ਵੀ ਇਸ ਟਾਈਮ ਦੇ ਉੱਤੇ ਕਾਲੇ ਮੂਲ ਦੀ ਕੋਈ ਸੈਨੇਟਰ ਨਹੀਂ ਹੈ। ਇੱਕ ਟਾਈਮ ਦੇ ਉੱਤੇ ਜੋ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੈਗੇ ਆ, ਸੋ ਇਸ ਕਰਕੇ ਉਹ ਇਸ ਇਸ਼ੂ ਦੇ ਉੱਤੇ ਵੀ ਲੜ ਰਹੇ ਹੈਗੇ ਆ। ਸੋ ਬਾਰਬਰਾ ਲੀ ਕਾਫੀ ਕੰਟਰੋਵਰਸ਼ੀਅਲ ਲੀਡਰ ਰਹੀ ਆ, ਕਾਫੀ ਫਾਇਰ ਬ੍ਰਾਂਡ
ਬੋਲਦੀ ਵੀ ਬਹੁਤ ਜਿਹੜਾ ਤੇਜ਼ ਰਹਿੰਦੀ ਆ, ਤੇ ਸਭ ਤੋਂ ਲਿਬਰਲ ਡਿਸਟ੍ਰਿਕਟ ਜੋ USA ਦਾ ਆ, ਜਿਹੜਾ ਬਰਕਲੇ ਤੇ ਓਕਲੈਂਡ ਨੂੰ ਰਿਪਰੈਜ਼ੈਂਟ ਕਰਦਾ, ਉਸ ਏਰੀਏ ਨੂੰ ਇਹ ਬਿਲੋਂਗ ਕਰਦੀ ਹੈ। ਇਹ ਉਹੀ ਬਾਰਬਰਾ ਲੀ ਆ ਜਿਹਨੇ ਸਤੰਬਰ 11 ਦੇ ਹਮਲਿਆਂ ਤੋਂ ਬਾਅਦ ਦੇ ਵਿੱਚ ਵਾਰ ਆਥੋਰਾਈਜੇਸ਼ਨ ਦੇ ਵਿੱਚ ਇਕੱਲੀ ਸੀਗੀ ਕਾਂਗਰਸ 'ਚ, ਜਿਹਨੇ ਨਾ ਜਿਹੜੀ ਉਹ ਕੀਤੀ ਸੀਗੀ ਵੀ ਆਪਾਂ ਨੂੰ ਇਸ ਲੜਾਈ ਦੇ ਵਿੱਚ, ਇਸ ਯੁੱਧ ਦੇ ਵਿੱਚ ਨਹੀਂ ਜਿਹੜਾ ਉਹ ਕੁੱਦਣਾ ਚਾਹੀਦਾ, ਉਹਨਾਂ ਦੇ ਉੱਤੇ ਹਮਲਾ ਉਸ ਟਾਈਮ ਦੇ ਉੱਤੇ ਨਹੀਂ ਜਿਹੜਾ ਉਹ ਕਰਨਾ ਚਾਹੀਦਾ। ਸੋ ਆਪਣੇ ਆਪ ਨੂੰ ਪ੍ਰੋਗਰੈਸਿਵ ਸ਼ੋਅ ਕਰਦੀ ਆ। ਐਡਮ ਸ਼ਿਫ ਵੀ ਹੁਣ ਆਪਣੇ ਆਪ ਨੂੰ ਪ੍ਰੋਗਰੈਸਿਵ ਸ਼ੋਅ ਕਰ ਰਿਹਾ ਆ, ਤੇ ਮੈਂ ਦੇਖ ਰਿਹਾ ਸੀਗਾ ਵੀ ਜਿਹੜੇ ਪ੍ਰੋਗਰੈਸਿਵ ਕਾਕਸ ਵਾਲੇ ਆ ਕਾਫੀ ਉਸ ਦਾ ਜਿਹੜਾ ਉਹ ਮਜ਼ਾਕ ਉਡਾ ਰਹੇ ਆ, ਕਹਿੰਦੇ ਵੀ ਤੈਨੂੰ ਤੇ ਸਾਰੀਆਂ ਜਿਹੜੀਆਂ ਮਨੀ ਆ ਉਹ ਮਿਲਦੀ ਦੂਜੇ ਬੰਦਿਆਂ ਦੇ ਕੋਲੋਂ ਆ, ਤੇ ਤੂੰ ਆਪਣੇ ਆਪ ਨੂੰ ਪ੍ਰੋਗਰੈਸਿਵ ਕਿੱਦਾਂ ਜਿਹੜਾ ਉਹ ਸ਼ੋਅ ਕਰਦਾ ਆ। ਕੇਟੀ ਪੋਰਟਰ, ਬਾਰਬਰਾ ਲੀ ਤੇ ਐਡਮ ਸ਼ਿਫ, ਇਹ ਤ੍ਰਿਕੋਣਾ ਮੁਕਾਬਲਾ ਜਿਹੜਾ ਇਸ ਟਾਈਮ ਆ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਸਕਦਾ ਹੈਗਾ ਆ। 76 ਸਾਲਾਂ ਦੀ ਆ ਜਿਹੜੀ ਬਾਰਬਰਾ ਲੀ, ਤੇ ਇਹ ਹੁਣ ਕਹਿੰਦੇ ਵੀ ਹਾਈਐਸਟ ਰੈਂਕਿੰਗ ਬਲੈਕ ਵੂਮਨ ਆ ਜਿਹੜੀ ਡੈਮੋਕ੍ਰੇਟ ਲੀਡਰਸ਼ਿਪ ਦੇ ਵਿੱਚ ਇਹਨਾਂ ਦੇ ਹਾਊਸ ਦੇ ਵਿੱਚ, ਤੇ ਇਹਨੇ ਵੀਡੀਓ ਦੇ ਜ਼ਰੀਏ ਅੱਜ ਬਾਰਬਰਾ ਲੀ ਨੇ ਆਪਣੀ ਇਸ ਸੈਨੇਟ ਦੀ ਬਿਡ ਆ ਉਸ ਨੂੰ ਐਲਾਨ ਕੀਤਾ ਹੈਗਾ ਆ। ਉਹ ਕਿਹਨੂੰ ਸਭ ਤੋਂ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਮਨੀ ਜਿਹੜਾ ਉਹ ਕਰਨਗੇ, ਜਨਰੇਟ ਕਰਨਗੇ, ਕਿੱਦਾਂ ਜਿਹੜਾ ਹੋਊਗਾ ਦੇਖਣ ਵਾਲੀ ਗੱਲ ਰਹੂਗੀ। ਕੇਟੀ ਪੋਰਟਰ ਜਿਹੜੀ ਆ ਉਹਦੀ ਉਮਰ ਵੀ 50 ਦੇ ਇਰਦ ਗਿਰਦ ਆ। ਐਡਮ ਸ਼ਿਫ ਚਲੋ 17 ਦਾ ਤਾਂ ਨਹੀਂ ਹੈ, ਥੋੜੀ ਜਿਹੀ ਉਮਰ ਉਸਦੀ ਘੱਟ ਆ, ਪਰ ਇਹਨਾਂ ਦੀ ਉਮਰ ਜਿਹੜੀ ਉਹ 76 ਸਾਲ ਦੱਸੀ ਜਿਹੜੀ ਉਹ ਜਾਂਦੀ ਆ। ਹੁਣ ਲੈਟਸ ਸੀ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਹੈਗਾ ਆ, ਵੀ ਇੱਕ ਬਜ਼ੁਰਗ ਨੂੰ ਲਾ ਕੇ ਦੂਜਾ ਬਜ਼ੁਰਗ ਚੁਣਦੇ ਆ, ਜਾਂ ਕਿਸੇ ਨੌਜਵਾਨ ਨੂੰ ਵੀ ਕਿਤੇ ਮੌਕਾ ਇਸ ਚੀਜ਼ ਦੇ ਵਿੱਚ ਮਿਲੂਗਾ ਜਿੱਤਣਾ, ਕਿਉਂਕਿ ਇਹ ਸਟੇਟ ਹੈਗੀ ਆ ਬਲੂ ਸਟੇਟ ਆ, ਸੋ ਇਸ ਲਈ ਜਿੱਤਣਾ ਤਾਂ ਮੋਸਟ ਪ੍ਰੋਬਬਲੀ ਉਹਨਾਂ ਦੇ ਵਿੱਚੋਂ ਆ। ਲੜਾਈ ਇਹ ਆ ਵੀ ਇਹਨਾਂ ਤਿੰਨਾਂ ਚੋਂ ਕੌਣ ਜਿਹੜਾ ਉਸ ਤੇ ਇੱਥੇ ਜਿਹੜਾ ਉਹ ਜਿੱਤੇਗਾ, ਇਹ ਵੇਖਣ ਵਾਲੀ ਗੱਲ ਰਹੇਗੀ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕਹਿੰਦੇ ਵੀ ਕੈਲੀਫੋਰਨੀਆ ਦੀ ਲਗਭਗ ਸਾਰੀ ਦੀ ਸਾਰੀ ਪੋਪੂਲੇਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਸਨੋ ਦੇਖੂਗੀ। ਜੀ ਬਿਲਕੁਲ, ਤੇ ਸੁਪਰੀਮ ਕੋਰਟ ਇੱਕ ਬਹੁਤ ਹੀ ਅਹਿਮ ਕੇਸ ਦੇ ਉੱਤੇ ਸੁਣਵਾਈ ਜਿਹੜੀ ਉਹ ਲੈ ਰਹੇ ਆ, ਉਸ ਦੇ ਬਾਰੇ ਤੁਹਾਨੂੰ ਜਿਹੜੀਆਂ ਆਪਾਂ ਜਾਣਕਾਰੀਆਂ ਜਿਹੜੀਆਂ ਦੇਵਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਕਲਚਰਲ ਸੈਂਟਰ ਅਤੇ ਪੰਜਾਬੀ ਰੇਡੀਓ USA ਵੱਲੋਂ ਉੱਗੇ ਵਿਦਵਾਨ ਅਤੇ ਵਿਗਿਆਨੀ ਸਵਰਗਵਾਸੀ ਡਾਕਟਰ ਗੁਰਮੇਲ ਸਿੱਧੂ ਨੂੰ ਯਾਦ ਕਰਦਿਆਂ 25 ਫਰਵਰੀ ਦਿਨ ਸ਼ਨੀਚਰਵਾਰ ਨੂੰ ਪੰਜਾਬੀ ਕਲਚਰਲ ਸੈਂਟਰ ਦੇ ਮੁੱਖ ਹਾਲ 2125 ਨਾਰਥ ਬਾਰਟਨ ਐਵੀਨਿਊ ਵਿਖੇ ਪ੍ਰੋਗਰਾਮ ਉਲੀਕੇ ਗਏ ਹਨ। ਇਸ ਸੰਬੰਧ ਵਿੱਚ ਡਾਕਟਰ ਗੁਰਮੇਲ ਸਿੱਧੂ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਉਹਨਾਂ ਦੀ ਪਤਨੀ ਬਲਜੀਤ ਕੌਰ ਦੁਆਰਾ ਕੀਤਾ ਜਾਵੇਗਾ ਸਵੇਰੇ 11 ਵਜੇ, ਜਿਸ ਉਪਰੰਤ ਡਾਕਟਰ ਗੁਰਮੇਲ ਸਿੱਧੂ ਨੂੰ ਯਾਦ ਕਰਦਿਆਂ ਵੱਖ-ਵੱਖ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਬਾਅਦ ਦੁਪਹਿਰ 1:30 ਵਜੇ ਤੋਂ 3 ਵਜੇ ਤੱਕ ਡਾਕਟਰ ਗੁਰਮੇਲ ਸਿੱਧੂ ਦੀ ਯਾਦ ਦੇ ਵਿੱਚ ਕਵੀ ਦਰਬਾਰ ਹੋਵੇਗਾ। ਇਸ ਮੌਕੇ ਚੇਤਨਾ ਪ੍ਰਕਾਸ਼ਨ ਲੁਧਿਆਣੇ ਵੱਲੋਂ ਪੰਜਾਬੀ ਕਿਤਾਬਾਂ ਦੀ ਨੁਮਾਇਸ਼ ਅਤੇ ਵਿਕਰੀ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਵਿਸ਼ਵ ਪੰਜਾਬੀ ਸਾਹਿਤ ਅਕਾਦਮੀ USA ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਆਪ ਸਭ ਨੂੰ ਹੁਮ-ਹੁਮਾ ਕੇ ਪਹੁੰਚਣ ਦੇ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਪਹੁੰਚਿਓ ਜ਼ਰੂਰ। ਡਾਕਟਰ ਗੁਰਮੇਲ ਸਿੱਧੂ ਨੂੰ ਯਾਦ ਕਰਦਿਆਂ ਸਮਾਗਮ ਵਿੱਚ 25 ਫਰਵਰੀ ਦਿਨ ਸ਼ਨੀਚਰਵਾਰ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ। ਹੋਰ ਜਾਣਕਾਰੀ ਲਈ ਕਾਲ 408 272 5200। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KLOK San Jose Bay Area 1170 AM KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਅਗਲਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਮਾਂ ਬੋਲੀ ਦਿਵਸ ਆ ਤੇ ਆਪਾਂ ਸਾਡੀ ਜਿਹੜੀ ਮਾਂ ਬੋਲੀ ਆ ਪੰਜਾਬੀ ਆ ਤੇ ਆਪਾਂ ਨੂੰ ਮਾਣ ਹੋਣਾ ਚਾਹੀਦਾ। ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਆ ਆਪਾਂ ਪੰਜਾਬੀ ਬੋਲੀਏ। ਬੱਚਿਆਂ ਦੇ ਨਾਲ ਵੀ ਘਰਾਂ 'ਚ ਜੇ ਕੋਈ ਕੰਮ ਤੇ ਵੀ ਲੱਗਾ ਹੈ, ਤੁਸੀਂ ਆਪਣੇ ਆਲੇ ਦੁਆਲੇ ਦੇਖਿਆ ਕਰੋ ਜਦੋਂ ਤੁਸੀਂ ਬੈਂਕ ਜਾਂ ਹੋਰ ਕਿਸੇ ਆਫਿਸ ਜਾਂਦੇ ਆ ਨਾ, USA ਦੀ ਗੱਲ ਕਰਦਾ ਮੈਂ, ਸ਼ੋਅ ਸਿਕਿਉਰਿਟੀ ਆਫਿਸ ਚਲ ਜਾਓ, ਤੁਸੀਂ ਕਾਉਂਟੀ ਦੇ ਆਫਿਸ ਚਲ ਜਾਓ, ਜੇ ਉੱਥੇ ਵੀਅਤਨਾਮੀਜ਼ ਮੂਲ ਦਾ ਬੰਦਾ ਆ ਤੇ ਉਹਨੂੰ ਮੋਹਰੇ ਦਿਸੇ ਨਾ ਬੰਦਾ ਵੀਅਤਨਾਮੀਜ਼, ਉਹ ਉਹਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ। ਸਪੈਨਿਸ਼ ਮੂਲ ਦਾ ਤੇ ਸਪੈਨਿਸ਼ ਕਰਨੀ ਸ਼ੁਰੂ ਕਰ ਦਿੰਦਾ, ਚਾਈਨੀਜ਼ ਮੂਲ ਦਾ ਤੇ ਚਾਈਨੀਜ਼ ਕਰ ਦਿੰਦਾ, ਚਾਹੇ ਉਹ ਬੈਂਕਾਂ ਆ। ਆਪਣੇ ਕਈ ਵਾਰੀ ਜਿਹੜੇ ਲੱਗੇ ਹੁੰਦੇ ਆ ਨਾ ਉਹ ਝਿਜਕਦੇ ਆ ਵੀ ਪਤਾ ਨਹੀਂ ਤੁਹਾਨੂੰ ਤਾਂ ਦੂਰੋਂ ਹੀ ਜਿਹੜਾ ਕੋਈ ਜਦੋਂ ਵੀ ਕਿਤੇ ਕੰਮ ਕਰਦੇ ਆ ਕੋਈ ਆਪਣਾ ਪੰਜਾਬੀ ਭੈਣ ਭਰਾ, ਚਾਹੇ ਉਸਨੇ ਦਸਤਾਰ ਪਾਈ ਹੋ ਆ,
ਚਾਹੇ ਨਹੀਂ ਕੜਾ ਹੈਗਾ, ਤੁਹਾਨੂੰ ਪਤਾ ਲੱਗ ਜਾਂਦਾ ਵੀ ਪੰਜਾਬੀ ਆ, ਦੂਰੋਂ ਖੁਸ਼ ਹੋ ਕੇ ਮਿਲਣਾ ਚਾਹੀਦਾ ਹੈ, ਪੰਜਾਬੀ 'ਚ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂਕਿ ਜਿੰਨੇ ਵੀ ਇਹ ਸਾਰੇ ਅਦਾਰੇ ਆ, ਚਾਹੇ ਗਵਰਨਮੈਂਟ ਦੇ ਚਾਹੇ ਪ੍ਰਾਈਵੇਟ, ਉਹ ਵੱਖ-ਵੱਖ ਭਾਸ਼ਾਵਾਂ ਵਾਲੇ ਬੰਦਿਆਂ ਨੂੰ ਇਸੇ ਕਰਕੇ ਹਾਇਰ ਕਰਦੇ ਆ ਵੀ ਉਹ ਆਪਣੇ ਮੂਲ ਦੇ ਜਿਹੜੇ ਆਪਣੀ ਭਾਸ਼ਾ ਵਾਲੇ ਲੋਕ ਆ, ਉਹਨਾਂ ਦੇ ਨਾਲ ਵਧੀਆ ਜਿਹੜਾ ਵਿਵਹਾਰ ਕਰ ਸਕਣ ਤੇ ਵਧੀਆ ਉਹਨਾਂ ਨੂੰ ਦੱਸ ਸਕਣ। ਮਦਦ ਸੋ ਕਰ ਸਕਣ। ਜੀ। ਬਹੁਤ ਵਾਰੀ ਨੈਗੇਟਿਵ ਚੱਲਦਾ ਆ ਵੀ ਦੇਖੋ ਜੀ ਭਾਸ਼ਾਵਾਂ ਖਤਮ ਹੋ ਜਾਣੀਆਂ, ਪੰਜਾਬੀ ਵੀ ਖਤਮ ਹੋ ਜਾਣੀ ਆ। 10ਵੇਂ ਨੰਬਰ ਤੇ ਪੰਜਾਬੀ ਭਾਸ਼ਾ ਆ, ਜੇ ਟੋਟਲ ਸਾਰੀਆਂ ਭਾਸ਼ਾ ਨੂੰ ਦੇਖਿਆ ਜਾਵੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਬੋਲੀ ਜਾਂਦੀ ਆ। ਉਹ ਗੱਲ ਜੁਦੀ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ, ਚਾਹੇ ਉਹ ਚੜ੍ਹਦਾ ਪੰਜਾਬ ਆ, ਚਾਹੇ ਲਹਿੰਦਾ ਪੰਜਾਬ ਆ। ਪੰਜਾਬੀ ਰੇਡੀਓ USA ਇਸੇ ਕਰਕੇ ਸ਼ੁਰੂ ਕੀਤਾ ਗਿਆ ਸੀ ਵੀ ਆਪਾਂ ਪੰਜਾਬੀ ਬੋਲੀ ਨੂੰ ਅੱਗੇ ਵਧਾਉਣਾ ਹੈਗਾ ਆ 2010 ਦੇ ਵਿੱਚ, ਤੇ ਸਾਡਾ ਮੋਟੋ ਵੀ ਪੰਜਾਬੀ ਰੇਡੀਓ USA ਦਾ ਇਹੀ ਆ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ, ਸਾਰੇ ਪੰਜਾਬੀਆਂ ਨੂੰ ਇਕੱਠੇ ਕਰਨਾ ਹੈਗਾ। ਜੀ। ਤੇ ਇਸ ਤਰ੍ਹਾਂ ਸਾਨੂੰ ਕੋਈ ਡਰਨਾ ਨਹੀਂ ਚਾਹੀਦਾ ਹੈਗਾ। ਮੈਂ ਆਪਣਾ ਤੁਹਾਨੂੰ ਦੱਸਦਾ ਵੀ 1999 ਚ USA ਚ ਆਇਆ ਸੀ, ਤੇ ਉਸ ਟਾਈਮ ਤੇ ਸਿਰਫ 2 ਅਖਬਾਰਾਂ ਹੀ ਹੁੰਦੀਆਂ ਸੀਗੀਆਂ, ਇੱਕ ਚੜ੍ਹਦੀ ਕਲਾ ਅਖਬਾਰ ਪੰਜਾਬੀ ਚ ਤੇ ਇੱਕ ਇੰਡੋ ਕੈਨੇਡੀਅਨ ਟਾਈਮਸ। ਹੁਣ ਤੁਸੀਂ ਦੇਖ ਲਓ ਵੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ 33-34 ਸਾਲਾਂ ਚ ਇੱਥੇ 15-15 20-20 ਅਖਬਾਰਾਂ ਵੀ ਚੱਲਦੀਆਂ ਰਹੀਆਂ, ਬਹੁਤ ਸਾਰੇ ਰੇਡੀਓ ਸਟੇਸ਼ਨ ਆ, TV ਸਟੇਸ਼ਨ ਆ। ਸੋ ਤੁਸੀਂ ਕਿੱਦਾਂ ਕਹਿ ਸਕਦੇ ਵੀ ਜਿਹੜੀ ਪੰਜਾਬੀ ਭਾਸ਼ਾ ਆ ਉਹਦਾ ਜਿਹੜਾ ਪ੍ਰਸਾਰ ਆ ਜਾਂ ਪਸਾਰ ਨਹੀਂ ਹੋ ਰਿਹਾ। ਹਰ ਇੱਕ ਗੁਰੂ ਘਰ ਦੇ ਵਿੱਚ ਖਾਲਸਾ ਸਕੂਲ ਆ, ਇੱਥੇ ਸੈਨੋਜ਼ੇ 'ਚ 300-400 ਬੱਚੇ ਆ, ਫਰੀਮੌਂਟ 'ਚ 400 ਤੋਂ ਵੱਧ ਬੱਚੇ ਆ। ਈਵਨ ਬੇ ਏਰੀਏ ਦੀ ਦੱਸਦਾ, ਬਾਕੀ ਸਾਰੇ ਪਾਸੇ ਤੁਸੀਂ ਕਿਤੇ ਵੀ ਨਜ਼ਰ ਮਾਰ ਕੇ ਦੇਖ ਲਓ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਚਾਹੇ ਕਈ ਸੈਕੰਡ ਜਨਰੇਸ਼ਨ ਵਾਲੇ ਵੀ ਆ, ਕਿਉਂਕਿ ਬਹੁਤ ਵਾਰ ਕਾਲਾਂ ਆਉਂਦੀਆਂ ਹੁੰਦੀਆਂ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ, ਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਜਿੰਨੀਆਂ ਵੀ ਭਾਸ਼ਾ ਵੱਧ ਤੋਂ ਵੱਧ ਸਿੱਖ ਸਕਦੇ ਆ ਉਹ ਸਿਖਾਓ, ਕਿਉਂਕਿ ਆਉਣ ਵਾਲੇ ਸਮੇਂ 'ਚ ਉਹੀ ਸਕਸੈਸਫੁਲ ਹੋਣਗੇ ਜਿਹਨੂੰ ਮਲਟੀ ਭਾਸ਼ਾਵਾਂ ਮਲਟੀਲਿੰਗੁਅਲ ਜਿਹੜੇ ਹੋਊਗੇ। ਜੀ ਬਿਲਕੁਲ। ਸੋ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਦੀਆਂ ਸਭਨਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ, ਤੇ ਆਪਾਂ ਪਹਿਰਾ ਦਈਏ ਪੰਜਾਬੀ ਨੂੰ, ਪੰਜਾਬੀਅਤ ਨੂੰ, ਜਿਹੜਾ ਉਹ ਅੱਗੇ ਆਪਾਂ ਲੈ ਕੇ ਚੱਲੀਏ। ਮਾਂ ਬੋਲੀ ਦੇ ਵਿੱਚ ਗੱਲਬਾਤ ਕਰਨ ਤੋਂ ਝਿਜਕੀਏ ਨਾ। ਇਹ ਜਿਹੜੀ ਹੀਨ ਭਾਵਨਾ ਉੱਥੇ ਪ੍ਰੋਪੇਗੈਂਡਾ ਦੇ ਤਹਿਤ ਪੰਜਾਬੀ ਬੋਲਣ ਵਾਲਿਆਂ ਦੇ ਵਿੱਚ ਫੈਲਾਈ ਗਈ ਆ, ਜਾਂ ਜੁਰਮਾਨੇ ਜਿਹੜੇ ਕੀਤੇ ਜਾਂਦੇ ਆ, ਉੱਥੇ ਤੇ ਚਲੋ ਜਦੋਂ ਸੁਧਰੂ ਉਦੋਂ ਸੁਧਰੂ। ਆਪਾਂ ਇੱਥੇ ਜਿਹੜੀ ਉਹ ਕੋਸ਼ਿਸ਼ ਕਰਦੇ ਰਹੀਏ। ਬਾਹਰ ਬੈਠੇ ਪੰਜਾਬੀਆਂ ਦਾ ਇਹ ਫਰਜ਼ ਜਿਹੜਾ ਜ਼ਰੂਰ ਬਣਦਾ ਆ ਵੀ ਪੰਜਾਬੀ ਨੂੰ ਹੁਣ ਹਰ ਥਾਂ ਦੇ ਉੱਤੇ ਇਹਦਾ ਪਰਚਮ ਆ ਉਹ ਲਹਿਰਾਉਂਦਾ ਰਵੇ, ਆਪਣੇ ਨਿਆਣਿਆਂ ਦੇ ਨਾਲ, ਸਿਆਣਿਆਂ ਦੇ ਨਾਲ, ਜਿਹਦੇ ਨਾਲ ਵੀ ਜਦੋਂ ਵੀ ਪੰਜਾਬੀ ਬੰਦਾ ਟੱਕਰੇ ਤਾਂ ਉਹਦੇ ਨਾਲ ਪੰਜਾਬੀ 'ਚ ਹੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਜਾਵੇ। ਹਾਂ, ਜੇ ਅਗਲੇ ਨੂੰ, ਦੂਜੇ ਨੂੰ, ਕਿਸੇ ਨੂੰ ਨਹੀਂ ਆਉਂਦੀ ਉਹ ਵੱਖਰੀ ਗੱਲ ਆ, ਪਰ ਕੋਸ਼ਿਸ਼ ਜਿਹੜੀ ਉਹ ਆਪਣੀ ਇਹ ਹੋਣੀ ਚਾਹੀਦੀ ਆ। ਤੇ ਚਾਹੇ ਥੋੜ੍ਹੀ ਸਿੱਖੇ, ਵੱਧ ਸਿੱਖੇ, ਕੋਸ਼ਿਸ਼ ਜਿਹੜੀ ਉਹ ਚੱਲਦੀ ਰਹਿਣੀ ਚਾਹੀਦੀ ਹੈ। ਗੁਰੂ ਘਰਾਂ ਦਾ ਬਹੁਤ ਸਹਿਯੋਗ ਆ ਜਿਹੜਾ ਹਰਜੋਤ ਸਿੰਘ ਜੀ, ਐਟਲੀਸਟ ਜੀ ਖਾਲਸਾ ਸਕੂਲ ਚਲਾ ਕੇ ਲੋਕਾਂ ਨੂੰ, ਲੋਕਾਂ ਦੇ ਨਿਆਣਿਆਂ ਨੂੰ ਪੰਜਾਬੀ ਦੇ ਨਾਲ ਜੋੜੀ ਰੱਖਿਆ ਆ। ਨਹੀਂ ਤਾਂ ਅਦਰਵਾਈਜ਼ ਜਿਹੜਾ ਆ ਇੱਥੇ ਬਹੁਤ ਔਖਾ ਹੋਣਾ ਸੀ, ਕਿਉਂਕਿ ਕਹਿਣ ਵਾਲਿਆਂ ਨੇ ਤੇ ਇਹ ਕਹਿ ਦੇਣੇ ਆ ਵੀ ਆਹ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਜਿੱਥੇ ਵਧੀਆ ਕੰਮ ਕਰ ਰਹੇ ਉੱਥੇ ਵੀ ਸ਼ਾਬਾਸ਼ੀ ਜਿਹੜੀ ਆ ਉਹ ਦੇਣੀ ਜਿਹੜੀ ਉਹ ਬਣਦੀ। ਹੋਰ ਕੋਈ ਅਦਾਰਾ ਨਹੀਂ ਦਿਸਦਾ ਜਿਹੜਾ ਪੰਜਾਬੀ ਨੂੰ ਲੋਕਾਂ ਤੱਕ, ਨਿਆਣਿਆਂ ਤੱਕ ਪਹੁੰਚਾਉਣ ਦੇ ਵਿੱਚ ਕੋਈ ਉਪਰਾਲੇ ਜਿਹੜੇ ਆ ਉਹ ਇੱਦਾਂ ਜਿਹੜੇ ਉਹ ਕਰ ਰਹੇ ਹੋਣ। ਸੋ ਪੰਜਾਬੀ ਰੇਡੀਓ USA 24 ਘੰਟੇ 7 ਦਿਨ 365 ਦਿਨ ਜਿਹੜੇ ਆ ਉਹ ਤੁਹਾਡੇ ਲਈ ਪੰਜਾਬੀ ਦੇ ਵਿੱਚ ਗੱਲਬਾਤ ਲੈ ਕੇ ਆਉਂਦਾ ਹੈ। ਤੁਸੀਂ ਪੰਜਾਬੀ 'ਚ ਆਪਣੀ ਗੱਲਬਾਤ ਕਰਦੇ ਹੋ, ਭਾਵਨਾਵਾਂ ਜਿਹੜੀਆਂ ਜ਼ਾਹਰ ਕਰਦੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਨਸ਼ਾਅੱਲਾ ਇੱਦਾਂ ਹੀ ਪੰਜਾਬੀ ਜਿਹੜੀ ਆ ਘਰ ਘਰ ਤੱਕ ਇੱਦਾਂ ਹੀ ਪਹੁੰਚਦੀ ਰਵੇ। ਕੈਲੀਫੋਰਨੀਆ ਦੇ ਵਿੱਚੋਂ ਹਵਾਵਾਂ ਦੇ ਵਿੱਚ ਜਿਹੜੀ ਹੈ ਪੰਜਾਬੀ ਆ ਉਹ ਪਸਰ ਰਹੀ ਆ, ਇੰਟਰਨੈਟ ਦੇ ਉੱਤੇ ਆ। ਵਧੀਆ ਚੀਜ਼ਾਂ ਦੇ ਨਾਲ, ਵਧੀਆ ਪੰਜਾਬੀ ਵਾਲੀਆਂ ਚੀਜ਼ਾਂ ਦੇ ਨਾਲ ਆਪਾਂ ਜੁੜੀਏ, ਪੰਜਾਬੀ ਦੇ ਪਸਾਰ ਨੂੰ ਆਪਾਂ ਇੱਦਾਂ ਹੀ ਵਧਾਉਂਦੇ ਰਹੀਏ। ਹਰ ਇੱਕ ਜਣਾ ਪੰਜਾਬੀ ਦਾ ਮਦਈ ਆ, ਉਹਦਾ ਐਂਬੈਸਡਰ ਆ, ਤੇ ਉਹ ਉਸੇ ਤਰੀਕੇ ਦੇ ਨਾਲ ਇਸ ਨੂੰ ਅੱਗੇ ਜਿਹੜਾ ਉਹ ਵਧਾਉਂਦਾ ਰਵੇ। ਜਿੱਥੇ ਕਮੀਆਂ ਪੇਸ਼ੀਆਂ ਆ ਉਹਨਾਂ ਨੂੰ ਜਿਹੜਾ ਉਹ ਬੰਦਾ ਠੀਕ ਕਰਦਾ ਰਹਿੰਦਾ ਆ। ਜਿੱਥੇ ਦਰੁਸਤ ਕਰਨ ਵਾਲੇ ਕੰਮ ਆ ਉਹ ਕਰੀਏ। ਸਪੈਨਿਸ਼ ਵਾਲਿਆਂ ਨੇ ਆਪਣੀ ਲੋੜ ਬਣਾਈ ਆ ਹਰ ਇੱਕ ਨੂੰ, ਜਿਹੜੀ ਸਪੈਨਿਸ਼ ਐਜ਼ ਏ ਸੈਕਿੰਡ ਲੈਂਗੁਏਜ ਦੇ ਵਜੋਂ ਹੁਣ ਅਮਰੀਕਾ 'ਚ ਜਿਹੜੀ ਉਹ ਚੱਲਦੀ ਆ, ਤੇ ਆਪਾਂ ਵੀ ਪੰਜਾਬੀ ਦੀ ਇੱਥੇ ਲੋੜ ਬਣਾਈਏ। ਉਹਦੇ ਨਾਲ ਰੁਜ਼ਗਾਰ ਵੀ ਪੈਦਾ ਹੁੰਦਾ ਆ, ਤੇ ਆਪਣੇ ਜਿਹੜੇ ਲੋਕ ਇੱਥੇ ਆ ਰਹੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਹੋਰ ਬੋਲੀਆਂ ਨਹੀਂ ਆਉਂਦੀਆਂ, ਉਹਨਾਂ ਦੀ ਵੀ ਬਹੁਤ ਜ਼ਿਆਦਾ ਇਸ ਦੇ ਵਿੱਚ ਮਦਦ ਹੁੰਦੀ ਆ। ਜੀ ਤੇ ਆਪਾਂ ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵੱਲ ਵੱਧਦੇ ਹਾਂ। ਸੁਪਰੀਮ ਕੋਰਟ ਨੇ ਇੰਟਰਨੈਟ ਨੂੰ ਲੈ ਕੇ, ਸੋਸ਼ਲ ਮੀਡੀਆ ਨੂੰ ਲੈ ਕੇ ਇੱਕ ਸੁਣਵਾਈ ਜਿਹੜੀ ਉਹ ਲਈ ਆ। ਇਸ ਦੇ ਵਿੱਚ ਇਹ ਹੁਣ ਇਹਨਾਂ ਨੇ ਨਤਾਰਾ ਕਰਨਾ ਆ ਵੀ ਕੀ ਸੋਸ਼ਲ ਮੀਡੀਆ ਪਲੇਟਫਾਰਮਸ ਜ਼ਿੰਮੇਵਾਰ ਨੇ ਜਿਹੜੀਆਂ ਉਹਨਾਂ ਦੇ ਉੱਤੇ ਕੰਟੈਂਟ ਪੈਂਦਾ ਆ।
ਅੱਜ ਤੋਂ ਕਈ ਵਾਰੀ ਪਹਿਲਾਂ ਅਖਬਾਰਾਂ ਦੇ ਉੱਤੇ ਲਾਇਬਿਲਿਟੀ ਸੀਗੀ, ਉਹ ਹੈ ਵੀ ਇਹਦੇ ਪਲੇਟਫਾਰਮ ਦੇ ਉੱਤੇ ਜੋ ਲਿਖਿਆ ਜਾਂਦਾ ਆ ਉਸ ਦੇ ਲਈ ਅਖਬਾਰਾਂ ਜਿਹੜੀਆਂ ਉਹ ਜ਼ਿੰਮੇਵਾਰ ਨੇ ਵੀ ਕਿੱਦਾਂ ਆ। ਪਰ ਸੋਸ਼ਲ ਮੀਡੀਆ ਦੇ ਲਈ ਜਦ ਇਹ ਲਾਜ਼ ਬਣਾਏ ਗਏ ਤਾਂ ਉਦੋਂ ਇਹਨਾਂ ਨੂੰ ਇਸ ਦੇ ਵਿੱਚੋਂ ਇੱਕ ਹਿਸਾਬ ਦੇ ਨਾਲ ਕੱਢ ਦਿੱਤਾ ਗਿਆ, ਜ਼ਿੰਮੇਵਾਰੀ ਤੋਂ ਜਿਹੜਾ ਉਹ ਬਗੈਰ ਰੱਖਿਆ ਗਿਆ। ਉਹਨਾਂ ਨੇ ਕਿਹਾ ਵੀ ਜਿਹੜਾ ਪਾ ਰਿਹਾ ਆ ਬੰਦਾ, ਜਿਹਦੇ ਹੈਂਡਲ ਤੋਂ ਇੱਕ ਹਿਸਾਬ ਦੇ ਨਾਲ ਪੈ ਰਿਹਾ ਆ ਨਾ ਤੋਂ, ਉਹ ਜ਼ਿੰਮੇਵਾਰ ਉਸ ਕੰਟੈਂਟ ਦੇ ਲਈ ਆ, ਨਾ ਕਿ ਸੋਸ਼ਲ ਮੀਡੀਆ ਪਲੇਟਫਾਰਮ। ਹੇਠਲੀਆਂ ਅਦਾਲਤਾਂ ਨੇ ਬਹੁਤ ਵਾਰੀ ਇਹ ਫੈਸਲਾ ਆਲਰੇਡੀ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਹੱਕ ਦੇ ਵਿੱਚ ਸੁਣਾਇਆ ਹੈਗਾ ਆ। ਪਰ ਹੁਣ ਆਈਸਿਸ ਦੀਆਂ ਕੁਝ ਵੀਡੀਓਜ਼ ਨੂੰ ਲੈ ਕੇ ਜਿਹੜੇ ਕੁਝ ਲੋਕ ਆ ਉਹ ਸੁਪਰੀਮ ਕੋਰਟ ਤੱਕ ਗਏ ਆ ਇਸ ਨੂੰ ਨਤਾਰਾ ਕਰਨ ਦੇ ਲਈ ਵੀ ਕੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵੀ ਇਹ ਜ਼ਿੰਮੇਵਾਰੀ ਬਣਦੀ ਆ, ਵੀ ਇਹ ਉਹਨਾਂ ਦਾ ਦੋਸ਼ ਤਾਂ ਨਹੀਂ ਵੀ ਜਿਹੜੀਆਂ ਆਈਸਿਸ ਦੀਆਂ ਵੀਡੀਓਜ਼ ਉਹਨਾਂ ਦੇ ਪਲੇਟਫਾਰਮਸ ਦੇ ਉੱਤੇ ਜਿਹੜੀਆਂ ਡਿਸਟ੍ਰੀਬਿਊਟ ਹੁੰਦੀਆਂ ਰਹੀਆਂ, ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਵੀਡੀਓਜ਼ ਦੇ ਨਾਲ ਬ੍ਰੇਨ ਵਾਸ਼ ਹੋਏ। ਕਈ ਲੋਕਾਂ ਨੇ ਜਿਹੜਾ ਆ ਬਾਅਦ ਦੇ ਵਿੱਚ ਅੱਤਵਾਦੀ ਹਮਲੇ ਕੀਤੇ। ਅਜੇ ਵੀ ਆਪਾਂ ਦੇਖਦੇ ਹਾਂ ਵੀ ਲੋਕ ਇੰਟਰਨੈਟ ਤੋਂ ਭੜਕ ਕੇ ਕਈ ਤਰੀਕੇ ਦੇ ਕੰਮ ਜਿਹੜੇ ਉਹ ਕਰਦੇ। 1996 ਦੇ ਕਮਿਊਨੀਕੇਸ਼ਨ ਡੀਸੈਂਸੀ ਐਕਟ ਜਿਹੜਾ ਉਹ ਪਾਸ ਕੀਤਾ ਸੀ ਕਾਂਗਰਸ ਨੇ, ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਸੋਧ ਵਗੈਰਾ ਉਸ ਦੇ ਵਿੱਚ ਨਹੀਂ ਆਈ। ਸੋ ਨਾ ਹੀ ਸੁਪਰੀਮ ਕੋਰਟ ਨੇ ਪਹਿਲਾਂ ਇਸ ਇਸ਼ੂ ਨੂੰ ਕਦੀ ਐਡਰੈਸ ਕੀਤਾ ਸੀਗਾ। ਸੋ ਇਹ ਬੜਾ ਅਹਿਮ ਸੁਣਵਾਈ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ ਵੀ ਕੀ ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜ਼ਿੰਮੇਵਾਰ ਇਸ ਮਾਮਲੇ ਵਿੱਚ ਮੰਨਿਆ ਜਾਊਗਾ ਜਾਂ ਨਹੀਂ। ਜੀ, ਤੇ ਖਬਰ ਆਪਾਂ ਹੋਰ ਸਾਂਝੀ ਕਰਨੀ ਆ, ਉਸ ਤੋਂ ਬਾਅਦ ਫਿਰ ਆਪਾਂ ਇੰਸ਼ੋਰੈਂਸ ਬਾਰੇ ਗੱਲਬਾਤ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਲਗਭਗ ਸਾਰੀ ਕੈਲੀਫੋਰਨੀਆ ਦੀ ਪੋਪੂਲੇਸ਼ਨ ਆਉਣ ਵਾਲੇ 2-3 ਦਿਨਾਂ ਦੇ ਵਿੱਚ ਸਨੋ ਨੂੰ ਦੇਖੂਗੀ। ਇਹ ਨਹੀਂ ਹੋ ਸਕਦਾ ਵੱਡੇ ਸ਼ਹਿਰਾਂ 'ਚ ਪਵੇ, ਪਰ ਤੁਹਾਡੇ ਲਾਗੇ ਜਿਹੜੀਆਂ ਪਹਾੜੀਆਂ ਆ 1000 ਫੁੱਟ ਦੀ ਉਚਾਈ ਤੱਕ ਦੀਆਂ ਵੀ ਉੱਥੇ ਸਨੋ ਪਊਗੀ। ਅੱਜ ਆਫਟਰਨੂਨ ਤੋਂ ਬਾਅਦ, ਦੁਪਹਿਰੋਂ ਬਾਅਦ ਕਾਫੀ ਠੰਡੀ ਵੇਵ ਚੱਲਣੀ ਸ਼ੁਰੂ ਹੋ ਜਾਊਗੀ। ਬਹੁਤ ਜ਼ਿਆਦਾ ਠੰਡ 2-3 ਦਿਨ ਕੈਲੀਫੋਰਨੀਆ ਦੇ ਵਿੱਚ ਰਹਿਣੀ ਆ। ਜਿੰਨੀਆਂ ਵੀ ਕੇਪ ਮੈਂਡੋਸਿਨੋ ਆ, ਨਾਰਥ ਪੁਆਇੰਟ ਏਰੀਆ, ਹੋਰ ਸਿਆਰਾ ਨਵਾਡਾਜ਼ ਆ, ਮਾਊਂਟ ਡਿਆਬਲੋ ਆ, ਮਾਊਂਟ ਹੈਮਿਲਟਨ ਆ, ਸੈਂਟਾ ਕਰੂਜ਼ ਮਾਊਂਟੇਨਸ ਆ, ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਸਾਰੀਆਂ ਦੇ ਉੱਤੇ ਜਿਹੜੀ ਆ ਸਨੋ ਪਊਗੀ। 2 ਇੰਚ ਤੱਕ ਵੀ ਕਹਿੰਦੇ, 2 ਤੋਂ 8 ਇੰਚ ਤੱਕ ਜੋ ਥੋੜੀਆਂ ਹਾਈ ਰਾਈਜ਼ ਜਿਹੜੀਆਂ ਹਾਈ ਐਲੀਵੇਸ਼ਨ ਤੇ ਪਹਾੜੀਆਂ 1000 ਤੋਂ ਲੈ ਕੇ 15000 ਫੁੱਟ ਤਾਈਂ, ਉੱਥੇ 2 ਤੋਂ 8 ਇੰਚ, ਤੇ 1500 ਤੋਂ ਲੈ ਕੇ 3000 ਫੁੱਟ ਦੀ ਉਚਾਈ ਵਾਲੀਆਂ ਤੇ 1 ਤੋਂ ਲੈ ਕੇ 2 ਫੁੱਟ, ਤੇ 3000 ਤੋਂ ਲੈ ਕੇ 5000 ਫੁੱਟ ਦੀਆਂ ਉਚਾਈ ਵਾਲੀਆਂ ਪਹਾੜੀਆਂ 'ਚ 1 ਤੋਂ ਲੈ ਕੇ 3 ਇੰਚ ਤੱਕ, 3 ਫੁੱਟ ਤੱਕ ਜਿਹੜੀ ਸਨੋ ਆ ਉਹ ਪਊਗੀ। ਜੀ ਬਿਲਕੁਲ। ਸੋ ਸ਼ੀਤ ਲਹਿਰ ਜਿਹੜੀ ਉਹ ਆ ਰਹੀ ਆ। ਸੋ ਸ਼ੀਤ ਲਹਿਰ ਦਾ ਫਾਰਮਿੰਗ ਦੇ ਉੱਤੇ ਕੀ ਅਸਰ ਹੋਣ ਵਾਲਾ ਆ? ਅੱਜ ਦੇ ਜਿਹੜੇ ਸਾਂਝੀ ਸੱਥ ਪ੍ਰੋਗਰਾਮ, ਜਿਹੜਾ ਅਪਡੇਟ ਫਾਰਮਿੰਗ ਪ੍ਰੋਗਰਾਮ 3 ਤੋਂ 4 ਵਜੇ ਆ, ਉਸ ਦੇ ਵਿੱਚ ਵਿਸ਼ੇਸ਼ ਗੱਲਬਾਤ ਇਸੇ ਦੇ ਉੱਤੇ ਕੀਤੀ ਜਾਊਗੀ। ਜਿੰਨੇ ਵੀ ਸਾਡੇ ਕਿਸਾਨ ਵੀਰ ਭੈਣ ਨੇ, ਉਹ ਅੱਜ ਦਾ ਜਿਹੜਾ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਸੁਣਿਓ। ਕੀ ਜਿਹੜਾ ਇਸ ਟਾਈਮ ਬਲੂਮ ਨੂੰ ਲੈ ਕੇ, ਐਲਮੰਡ ਬਲੂਮ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ, ਉਹ ਦੇਖਣ ਵਾਲੀ ਗੱਲ ਆ। ਇਸੇ ਦੇ ਨਾਲ ਜੁੜੀ ਇੱਕ ਹੋਰ ਛੋਟੀ ਜਿਹੀ ਖਬਰ ਕਰ ਜੀਏ। ਕਈ ਲੋਕ ਹੁਣ ਸ਼ਹਿਦ ਦੀਆਂ ਮੱਖੀਆਂ ਦੇ ਬਾਕਸਿਸ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਆ। ਇਸ ਟਾਈਮ ਦੁਨੀਆ ਦੀ ਸਭ ਤੋਂ ਵੱਡੀ ਪੋਲੀਨੇਸ਼ਨ ਇਵੈਂਟ ਸੈਂਟਰਲ ਵੈਲੀ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਹੋ ਰਹੀ ਆ, ਕਿਉਂਕਿ ਐਲਮੰਡ ਟਰੀਜ਼ ਆ ਤੇ ਬਲੂਮ ਆਇਆ ਆ ਤੇ ਪੋਲੀਨੇਸ਼ਨ ਦੀ ਜ਼ਰੂਰਤ ਆ। ਪਰ ਕਈ ਜਿਹੜੇ ਚੋਰ ਚੱਕੇ ਆ, ਉਹ ਤੁਹਾਡੇ ਬਾਗਾਂ ਦੇ ਵਿੱਚੋਂ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਜਿਹੜੇ ਉਹ ਚੋਰੀ ਕਰੀ ਜਾਂਦੇ ਨੇ। ਧਿਆਨ ਰੱਖੋ, ਨਜ਼ਰ ਰੱਖੋ ਵੀ ਭਾਈ ਸਤਰਕ ਜਿਹੜੇ ਇਸ ਮਾਮਲੇ ਦੇ ਵਿੱਚ ਜ਼ਰੂਰ ਰਹਿਣਾ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ, ਆਪਾਂ ਕੁਝ ਇੰਸ਼ੋਰੈਂਸ ਦੀਆਂ ਗੱਲਾਂ ਜੇ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਹਰ ਵਾਰੀ ਇੰਸ਼ੋਰੈਂਸ ਦੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਆ। ਤੇ ਹਰਜੋਤ ਸਿੰਘ ਜੀ ਆਪਣੀ ਆਈਡੀ ਸ਼ੇਅਰ ਕਰਕੇ ਫਿਰ ਗੱਲਬਾਤ ਸ਼ੁਰੂ ਕਰਦੇ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ ਹੈਗਾ ਕੈਲੀਫੋਰਨੀਆ ਦਾ 0F89805। ਈਵਨ ਦੋ ਅਸੀਂ ਮੋਰ ਦੈਨ 20 ਸਟੇਟਸ ਦੇ ਵਿੱਚ, USA ਦੇ ਵਿੱਚ ਇੰਸ਼ੋਰੈਂਸ ਕਰਦੇ ਹਾਂ। ਅੱਜ ਆਪਾਂ ਡਿਸਕਸ ਕਰਾਂਗੇ ਥੋੜਾ 2-3 ਮਿੰਟ ਹੋਮ ਇੰਸ਼ੋਰੈਂਸ ਦੇ ਉੱਤੇ। ਜੀ। ਕੈਲੀਫੋਰਨੀਆ ਦੇ ਵਿੱਚ ਅੱਜ ਦੀ ਡੇਟ 'ਚ ਮੈਂ ਇਹ ਕਹਿ ਸਕਦਾ ਵੀ 80 ਤੋਂ ਲੈ ਕੇ 90% ਮੇਜਰ ਇੰਸ਼ੋਰੈਂਸ ਕੰਪਨੀਆਂ ਜੋ ਆ, ਉਹਨਾਂ ਨੇ ਘਰਾਂ ਦੀ ਇੰਸ਼ੋਰੈਂਸ ਲਿਖਣੀ ਬੰਦ ਕਰ ਦਿੱਤੀ ਆ, ਜਾਂ ਕਈ ਲੋਕਾਂ ਦੀਆਂ ਪਾਲਿਸੀਆਂ ਨਾਨ ਰੀਨਿਊ ਹੋ ਰਹੀਆਂ, ਤੇ ਜਾਂ ਇੰਨੇ ਜ਼ਿਆਦਾ ਜਿਹੜੇ ਰੇਟਸ ਆ ਉਹ ਵੱਧ ਰਹੇ ਆ, ਕਿਉਂਕਿ ਕਵਰੇਜਸ ਬਹੁਤ ਵੱਧ ਰਹੀਆਂ। ਆਪਾਂ ਦੇਖਿਆ ਪਿਛਲੇ 2-3 ਸਾਲ 'ਚ ਘਰਾਂ ਦੀਆਂ ਪ੍ਰਾਈਸਿਸ ਕਿੰਨੀਆਂ ਜ਼ਿਆਦਾ ਵਧੀਆਂ ਆ, ਉਸ ਹਿਸਾਬ ਦੇ ਨਾਲ ਜਿਹੜੀ ਤੁਹਾਡੀ ਇੰਸ਼ੋਰੈਂਸ ਦੀ ਕਵਰੇਜ ਸੀ ਉਹ ਨਹੀਂ ਵਧੀ ਸੀ।
ਸੋ ਲੋਕਾਂ ਲਈ ਬਹੁਤ ਹਾਰਡ ਹੋਇਆ ਹੈ। ਕਈ ਵਾਰੀ ਨਵੇਂ ਏਰੀਏ ਦੇ ਵਿੱਚ ਘਰ ਹੁੰਦੇ ਆ, ਉਹਨਾਂ ਲਈ ਇੰਸ਼ੋਰੈਂਸ ਲੱਭਣੀ ਔਖੀ ਆ ਵੀ ਇਹ ਫਾਇਰ ਵਾਲੇ ਏਰੀਏ 'ਚ ਆ। ਸੋ ਘਰ ਦੀ ਇੰਸ਼ੋਰੈਂਸ ਦੀ ਮੈਂ ਥੋੜਾ ਜਿਹਾ ਡਿਸਕਸ ਕਰਦਾ ਜਾਵਾਂ ਵੀ ਕੀ ਕੀ ਕਵਰ ਹੁੰਦਾ। ਇੱਕ ਤਾਂ ਤੁਹਾਡੀ ਜਿਹੜੀ ਹੋਮ ਇੰਸ਼ੋਰੈਂਸ ਤੇ ਇਹਨੂੰ ਫਾਇਰ ਇੰਸ਼ੋਰੈਂਸ ਵੀ ਕਹਿ ਦਿੰਦੇ, ਹੈਜ਼ਰਡ ਇੰਸ਼ੋਰੈਂਸ ਵੀ ਕਹਿ ਦਿੰਦੇ, ਸੇਮ ਚੀਜ਼ ਹੀ ਆ। ਇੱਕ ਤਾਂ ਤੁਹਾਡੀ ਬਿਲਡਿੰਗ ਨੂੰ ਕਵਰ ਕਰਦੇ ਆ ਵੀ ਰੱਬ ਨਾ ਕਰੇ ਕੱਲ ਨੂੰ ਅੱਗ ਲੱਗ ਜਾਏ ਤੇ ਤੁਹਾਡੀ ਜਿਹੜੀ ਬਿਲਡਿੰਗ ਆ, ਡਵੈਲਿੰਗ ਆ, ਉਹ ਕਵਰ ਹੋਣੀ ਚਾਹੀਦੀ ਹੈਗੀ ਆ। ਤੇ ਦੂਸਰਾ ਪਰਸਨਲ ਪ੍ਰਾਪਰਟੀ, ਜੇ ਅੱਗ ਲੱਗ ਜਾਏ ਤੁਹਾਡਾ ਜਿੰਨਾ ਵੀ ਸਮਾਨ ਹੈਗਾ, ਚਾਹੇ ਕੱਪੜੇ ਆ, ਫਰਨੀਚਰ ਆ, ਕੰਪਿਊਟਰਸ ਆ, ਸਾਰਾ ਕੁਛ। ਤੀਸਰਾ ਜਿਹੜਾ ਹੈਗਾ ਪਰਸਨਲ ਲਾਇਬਿਲਿਟੀ ਪ੍ਰੋਟੈਕਸ਼ਨ, ਕਿਸੇ ਤਰ੍ਹਾਂ ਦਾ ਕੋਈ ਬੋਡਲੀ ਇੰਜਰੀ ਕੇਸ ਹੋ ਜਾਂਦਾ, ਲਾਇਬਿਲਿਟੀ ਦਾ ਕੇਸ ਆ, ਉਹ ਤੁਹਾਡੇ ਕਵਰ ਹੁੰਦਾ। ਗੈਸ ਮੈਡੀਕਲ, ਇਹ ਸਟੈਂਡਰਡ ਹੀ ਆ ਸਾਰਿਆਂ ਦੇ। ਤੇ ਹੋਰ ਐਡੀਸ਼ਨਲ ਲਿਵਿੰਗ ਐਕਸਪੈਂਸਸ, ਜੇ ਤੁਹਾਡਾ ਘਰ ਜਿਹੜਾ ਆ ਅਨਇਨਹੈਬਿਟੇਬਲ ਆ, ਮੰਨ ਲਓ ਵੀ ਅੱਗ ਲੱਗ ਗਈ, ਨੁਕਸਾਨ ਹੋ ਗਿਆ ਤੇ ਤੁਸੀਂ ਰਹਿ ਨਹੀਂ ਸਕਦੇ, ਤੇ ਫਿਰ ਤੁਹਾਡੀ ਜਿਹੜੀ ਇੰਸ਼ੋਰੈਂਸ ਦੀ ਪਾਲਿਸੀ ਆ, ਉਹਦੇ ਵਿੱਚ ਲਿਖਿਆ ਹੁੰਦਾ ਵੀ ਤੁਹਾਡੀ ਜਿਹੜੀ 12 ਮਹੀਨੇ ਤੱਕ ਜਾਂ 24 ਮਹੀਨੇ ਤੱਕ ਤੁਸੀਂ ਰੈਂਟ ਤੇ ਸਿਮਿਲਰ ਕਾਈਂਡ ਆਫ ਘਰ 'ਚ ਰਹਿ ਸਕਦੇ ਆ ਤੇ ਇੰਸ਼ੋਰੈਂਸ ਕੰਪਨੀ ਉਸ ਨੂੰ ਕਵਰ ਕਰੂਗੀ। ਸੋ ਇਹ 3-4 ਚੀਜ਼ਾਂ। ਸੋ ਬਹੁਤ ਮੈਨੂੰ 32-33 ਸਾਲ ਹੋ ਗਏ ਇੰਸ਼ੋਰੈਂਸ ਬਿਜ਼ਨਸ 'ਚ। ਇਹ ਮੈਂ ਦੇਖਿਆ ਵੀ ਆਪਣੇ ਲੋਕਾਂ ਨੂੰ ਬਹੁਤ ਵਾਰ ਐਜੂਕੇਸ਼ਨ ਨਹੀਂ ਹੁੰਦੀ ਵੀ ਆਪਾਂ ਇੰਸ਼ੋਰੈਂਸ ਕਿਸ ਪਰਪਸ ਲਈ ਲੈਂਦੇ ਆ। ਦੇਖੋ, ਇੰਸ਼ੋਰੈਂਸ ਆਪਾਂ ਇਹ ਕੋਈ ਬੈਨੀਫਿਟ ਨਹੀਂ ਹੈਗਾ। ਇੰਸ਼ੋਰੈਂਸ ਇਸ ਕਰਕੇ ਲੈਂਦੇ ਆ ਵੀ ਰੱਬ ਨਾ ਕਰੇ ਕੱਲ ਨੂੰ ਕਿਤੇ ਕੋਈ ਮੇਜਰ ਇਦਾਂ ਦਾ ਜੋ ਮੈਂ ਚੀਜ਼ਾਂ ਦੱਸੀਆਂ ਹੋ ਗਿਆ ਤੇ ਤੁਸੀਂ ਕਵਰ ਹੋ ਜਾਓ, ਕਿਤੇ ਬੈਂਕਰਪਟ ਨਾ ਹੋ ਜਾਓ, ਕਿਤੇ ਬਾਹਰ ਸੜਕ ਤੇ ਨਾ ਆ ਜਾਓ। ਨਾ ਕਿ ਇੰਸ਼ੋਰੈਂਸ ਹੁੰਦੀ ਆ ਵੀ ਐਵੇਂ $500-700, 1000-1500 ਦਾ ਤੁਸੀਂ ਕਲੇਮ ਕਰ ਲਓ, ਤੁਹਾਡੀ ਫੈਂਸ ਟੁੱਟ ਗਈ ਆ ਜਾਂ ਤੁਹਾਡਾ ਘਰ ਥੋੜਾ ਜਿਹਾ ਲੀਕ ਕਰ ਗਿਆ ਆ, ਟਾਈਲ ਹਿੱਲੀ ਹੋਆ, ਤੁਸੀਂ ਇੰਸ਼ੋਰੈਂਸ ਕਲੇਮ ਫਾਈਲ ਕਰਤਾ ਤੇ ਮੁੜ ਕੇ ਇੰਸ਼ੋਰੈਂਸ ਵਾਲਿਆਂ ਨੇ ਇਨਸਪੈਕਸ਼ਨ ਕੀਤੀ, ਉਹ ਕਹਿੰਦੇ ਵੀ ਇਹ ਤਾਂ ਡਿਡਕਟੀਬਲ ਤੋਂ ਘੱਟ ਹੈਗਾ ਆ ਤੇ ਤੁਹਾਡੇ ਰੈਕਰਡ 'ਚ ਕਲੇਮ ਵੀ ਆ ਗਿਆ ਤੇ ਤੁਹਾਨੂੰ ਮਿਲਿਆ ਵੀ ਕੁਛ ਨਹੀਂ। ਸੋ ਇਹ ਬਹੁਤ ਧਿਆਨ ਰੱਖਿਆ ਕਰੋ। ਪ੍ਰੋਬਲਮ ਕੀ ਹੁੰਦੀ ਇੱਥੇ ਹੁੰਦੀ ਆ ਵੀ ਜਦੋਂ ਤੁਸੀਂ ਕਈ ਵਾਰੀ ਡਾਇਰੈਕਟ ਕਿਸੇ ਕੰਪਨੀ ਤੋਂ ਇੰਸ਼ੋਰੈਂਸ ਬਾਈ ਕਰਦੇ ਆ ਤੇ ਜਦੋਂ ਤੁਸੀਂ ਕਲੇਮ ਫਾਈਲ ਕਰਦੇ ਹੋ, ਤੁਹਾਨੂੰ ਐਕਸਪਲੇਨ ਨਹੀਂ ਕਰਦੇ ਵੀ ਭਈ ਇਹ ਕਲੇਮ ਫਾਈਲ ਕਰਨ ਦਾ ਤੈਨੂੰ ਫਾਇਦਾ ਆ ਜਾਂ ਨੁਕਸਾਨ ਆ। ਸੋ ਇਸ ਕਰਕੇ ਕਿਸੇ ਪ੍ਰੋਫੈਸ਼ਨਲ ਇੰਸ਼ੋਰੈਂਸ ਬ੍ਰੋਕਰ ਤੋਂ ਹੀ ਲੈਣੀ ਚਾਹੀਦੀ ਆ ਇੰਸ਼ੋਰੈਂਸ। ਤੇ ਜੇ ਤੁਸੀਂ ਕਲੇਮ ਕਿਸੇ ਤਰ੍ਹਾਂ ਦਾ ਕੋਈ ਹੈਗਾ ਫਾਈਲ ਵੀ ਕਰਨਾ, ਪਹਿਲਾਂ ਆਪਣਾ ਜਿਹੜਾ ਤੁਹਾਡਾ ਪ੍ਰੋਫੈਸ਼ਨਲ ਇੰਸ਼ੋਰੈਂਸ ਬ੍ਰੋਕਰ ਆ ਉਹਦੇ ਨਾਲ ਜੋ ਗੱਲਬਾਤ ਕਰੋ, ਕਿਉਂਕਿ ਜੋ ਅਗਲੇ ਨੂੰ ਇੰਨੇ ਸਾਲ ਹੋ ਗਏ ਕੰਮ ਕਰਦੇ 'ਚ, ਉਹਨੂੰ ਪਤਾ। ਜਿੱਦਾਂ ਮੈਂ ਦੱਸਦਾ, ਸਾਡੇ ਕੋਲ ਹਜ਼ਾਰਾਂ ਦੇ ਹਿਸਾਬ ਨਾਲ ਕਸਟਮਰ ਆ, ਕਿੰਨੇ ਕਲੇਮ ਹੋਏ ਹੋਣੇ ਆ, ਕਿਹੜੀ ਚੀਜ਼ ਕਿੱਦਾਂ ਕਵਰ ਹੋਣੀ ਆ, ਘੱਟੋ ਘੱਟ ਤੁਹਾਨੂੰ ਜਿਹੜੀ ਸਹੀ ਸਲਾਹ ਦੇ ਸਕਦੇ ਹਾਂ ਭਈ ਇਸ ਕਲੇਮ ਦਾ ਕੋਈ ਫਾਇਦਾ ਕਿ ਨਹੀਂ। ਹੁਣ ਕਾਰਨ ਕੀ ਹੁੰਦਾ ਹੈ ਵੀ ਚਾਹੇ ਤੁਸੀਂ ਇੰਸ਼ੋਰੈਂਸ ਕੰਪਨੀ 'ਚ $1500 ਦਾ ਕਲੇਮ ਲੈ ਲਿਆ, ਚਾਹੇ 100,000 ਦਾ ਲੈ ਲਿਆ, ਬਹੁਤ ਵਾਰ ਇੰਸ਼ੋਰੈਂਸ ਕੰਪਨੀਆਂ ਉਹਨੂੰ ਸੇਮ ਹੀ ਕਾਊਂਟ ਕਰਦੀਆਂ ਆ। ਤੇ ਕਈ ਵਾਰੀ ਹੁਣ ਦੇਖਿਆ ਆਪਾਂ ਨਾਨ ਰੀਨਿਊ ਹੋ ਜਾਂਦੀ ਪਾਲਿਸੀ ਵੀ ਨਹੀਂ ਜੀ, ਹੁਣ ਤੁਹਾਡਾ ਕਲੇਮ ਹੋਇਆ ਸੀ, ਅਸੀਂ ਨਾਨ ਰੀਨਿਊ ਕਰ ਸਕਦੇ, ਤੁਹਾਨੂੰ ਮਿਲਣੀ ਨਹੀਂ। ਤੇ ਉਹ ਤੋਂ ਬਾਅਦ ਕੀ ਆ, ਜੇ ਤੁਹਾਡੀ ਹੋਮ ਇੰਸ਼ੋਰੈਂਸ ਦਾ ਕਲੇਮ ਹੋਇਆ ਤੇ ਅੱਜ ਦੀ ਡੇਟ 'ਚ 95% ਇੰਸ਼ੋਰੈਂਸ ਕੰਪਨੀਆਂ ਤੁਹਾਡੀ ਇੰਸ਼ੋਰੈਂਸ ਕਰਕੇ ਰਾਜੀ ਨਹੀਂ ਵੀ ਨਹੀਂ ਜੀ ਤੁਹਾਡੇ ਦਾ ਕਲੇਮ ਹੋਇਆ ਸੀ। ਜੀ ਹਾਂ, ਤਾਂ ਇਦਾਂ ਦੀ ਕੋਈ ਜਿਹੜੀ ਚੀਜ਼ ਆ ਉਹ ਲੁਕ ਨਹੀਂ ਸਕਦੀ ਹੈਗੀ ਵੀ ਤੁਸੀਂ ਜੀ ਨਹੀਂ ਸਾਡਾ ਕਲੇਮ ਹੋਇਆ ਲੁਕੋ ਲਓਗੇ। ਈਵਨ ਹੁਣ ਤਾਂ ਇੰਸ਼ੋਰੈਂਸ ਕੰਪਨੀਆਂ ਦੇ ਕੋਲ ਇਦਾਂ ਦੇ ਸੌਫਟਵੇਅਰ ਪ੍ਰੋਗਰਾਮ ਆ, ਜਦੋਂ ਤੁਸੀਂ ਇੰਸ਼ੋਰੈਂਸ ਬਾਈ ਕਰਨੀ, ਈਵਨ ਤੁਸੀਂ ਨਵਾਂ ਘਰ ਬਾਈ ਕਰ ਰਹੇ ਆ, ਨਵਾਂ ਮੇਰਾ ਕਹਿਣ ਦਾ ਮਤਲਬ ਆ ਵੀ ਚਾਹੇ ਪੁਰਾਣਾ ਘਰ ਆ, ਐਜ਼ ਏ ਨਿਊ ਓਨਰ ਬਾਈ ਕਰ ਰਹੇ ਆ, ਜਿਹੜੇ ਪਹਿਲੇ ਓਨਰ ਨੇ ਵੀ ਕਲੇਮ ਲਏ ਉਹ ਵੀ ਸ਼ੋ ਹੋ ਜਾਂਦੇ ਵੀ ਹਾਂ ਭਾਈ ਇਸ ਨੇ ਵੀ ਆਹ ਕਲੇਮ ਲਿਆ ਸੀਗਾ। ਸੋ ਇਹ ਵੀ ਆਪਾਂ ਦੇਖਿਆ ਵੀ ਪਿਛਲੇ 2-3 ਸਾਲ 'ਚ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਵਧੇ ਹੈਗੇ ਆ ਘਰਾਂ ਦੀ ਇੰਸ਼ੋਰੈਂਸ ਦੇ, ਪਰ ਕਵਰੇਜਸ ਵੀ ਉਹਨਾਂ ਨੂੰ ਬਹੁਤ ਵਧਾਉਣੀ ਪਈ ਆ ਕਿਉਂਕਿ ਕਾਸਟ ਆਫ ਕੰਸਟਰਕਸ਼ਨ ਬਹੁਤ ਜ਼ਿਆਦਾ ਵਧੀ ਆ। ਤੁਸੀਂ ਦੇਖ ਲਓ ਵੀ ਹਰ ਇੱਕ ਸਮਾਨ ਇੰਨਾ ਜ਼ਿਆਦਾ ਮਹਿੰਗਾ ਹੋਇਆ ਆ। ਸੋ ਉਹਦੇ ਨਾਲ ਮਟੀਰੀਅਲ ਹੋਮ ਡਿਪੂ 'ਚ ਜਾ ਕੇ ਦੇਖ ਲਓ ਵੀ ਕਿੰਨਾ 70-80% ਤੱਕ ਵੀ ਵੱਧ ਗਿਆ ਸੀ। ਸੋ ਇਸ ਕਰਕੇ ਇੰਸ਼ੋਰੈਂਸ ਕੰਪਨੀਆਂ ਨੇ ਵੀ ਇਹ ਕਵਰ ਕਰਨਾ। ਸੋ ਇਹ ਮੇਨ ਜਿਹੜਾ ਘਰਾਂ ਦੀ ਇੰਸ਼ੋਰੈਂਸ ਦਾ ਹੈਗਾ ਆ। ਕਲੇਮ ਕਰਨ ਤੋਂ ਪਹਿਲਾਂ ਜ਼ਰੂਰ ਵੈਰੀਫਾਈ ਜ਼ਰੂਰ ਕਰ ਲਿਆ ਕਰੋ, ਚੈੱਕ ਕਰ ਲਿਆ ਕਰੋ ਵੀ ਹਾਂ ਇਹ ਸਾਨੂੰ ਫਾਇਦਾ ਜਾਂ ਨਹੀਂ। ਇਹ ਨਾ ਸੋਚੋ ਵੀ ਹਾਂ ਜੀ ਮੇਰਾ ਛੋਟਾ ਜਿਹਾ ਆਹ ਲੀਕ ਹੋ ਗਿਆ ਤੇ ਮੈਨੂੰ ਹੁਣ ਜੀ ਜਿਹੜਾ ਹੈਂਡੀਮੈਨ ਉਹ ਕਹਿੰਦਾ ਤੂੰ ਇੰਸ਼ੋਰੈਂਸ ਨੂੰ ਕਲੇਮ ਕਰ ਤੇ ਤੇਰਾ ਆਹ ਨਵਾਂ ਲੱਗ ਜਾਣਾ ਆ, ਮੁੜ ਕੇ ਉਹ ਕੁਝ ਕਵਰ ਵੀ ਨਹੀਂ ਹੁੰਦਾ ਤੇ ਤੁਹਾਡੇ ਰੈਕਡ ਦੇ ਉੱਤੇ ਕਲੇਮ ਵੀ ਆ ਜਾਂਦਾ, ਮੁੜ ਕੇ ਫਿਰ ਇੰਸ਼ੋਰੈਂਸ ਵੱਧਦੀ ਆ ਜਾਂ ਇੰਸ਼ੋਰੈਂਸ ਨਾਨ ਰੀਨਿਊ ਹੋ ਜਾਂਦੀ ਆ। ਸੋ ਇੰਸ਼ੋਰੈਂਸ ਦਾ ਮੇਨ ਪਰਪਸ ਬੈਨੀਫਿਟ ਨਹੀਂ ਹੈਗਾ। ਇੰਸ਼ੋਰੈਂਸ ਦਾ ਤੇ ਮੇਨ ਹਰਜੋਤ ਸਿੰਘ ਪਰਪਸ ਜੀ ਇਹਦੇ ਵਿੱਚ ਕੋਈ ਹੈ ਜਿੱਦਾਂ ਤਜਰਬੇ ਦੇ ਨਾਲ ਜਾਂ ਉਦਾਂ ਵੀ ਕੀ ਬੈਂਚਮਾਰਕ ਹੋਵੇ ਵੀ ਇੰਨੇ ਤੋਂ ਵੱਧ ਦਾ ਖਰਚਾ ਆ ਤੇ ਤਾਂ ਹੀ ਜਿਹੜਾ ਆ ਉਹ ਕਲੇਮ ਲੈਣਾ ਚਾਹੀਦਾ ਆ, ਕੋਈ ਨਹੀਂ ਇਦਾਂ ਦਾ ਵੀ ਜ਼ਰੂਰੀ ਨਹੀਂ, ਉਹ ਤਾਂ ਬੈਂਚਮਾਰਕ ਚਲੋ ਹੈ? 4-5000 7,000 10,000 ਦਾ ਵੀ ਜਿਹੜਾ ਰੀਜ਼ਨੇਬਲ ਕਲੇਮ ਹੈਗਾ, ਨਾ ਕਿ ਹੁਣ ਤੁਹਾਨੂੰ ਪਤਾ ਵੀ ਜੇ ਫੈਂਸ ਆ ਤੁਹਾਡੇ ਘਰ ਦੀ, ਰਾਈਟ, ਪਤਾ ਹੀ ਆ ਵੀ 8-10 ਸਾਲਾਂ ਬਾਅਦ ਉਹ ਪੁਰਾਣੀ ਹੋਣੀ ਆ, ਡਿੱਗਣੀ ਆ, ਹਨਾ, ਵੇਅਰ ਟੀਅਰ ਹੁੰਦਾ ਆ, ਆਪਾਂ ਕਾਰਾਂ ਦਾ ਵੀ ਤਾਂ ਕਰਦੇ ਹੀ ਆ ਨਾ, ਠੀਕ ਹੈ ਕਿ ਨਹੀਂ। ਜੀ ਸੋ ਤੁਹਾਨੂੰ ਅਪ ਟੂ ਡੇਟ ਰੱਖਣੀ ਚਾਹੀਦੀ ਆ ਤੇ ਇਹ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਹੈਗੀਆਂ
ਪਰ ਇਹ ਜਿੱਦਾਂ ਇਵੋਲਵ ਹੁੰਦੀਆਂ ਸਮੇਂ ਦੇ ਮੁਤਾਬਕ ਹਨਾ, ਜਦੋਂ ਮੈਂ ਇੰਸ਼ੋਰੈਂਸ ਦਾ ਕੰਮ ਸ਼ੁਰੂ ਕੀਤਾ ਸੀ 1992 ਚ, ਉਦੋਂ ਬਹੁਤ ਲੋਕਾਂ ਦੇ ਡਿਡਕਟੀਬਲ $250 ਵੀ ਹੁੰਦਾ ਸੀ ਰੱਖਿਆ ਹੈ ਘਰਾਂ ਦੀ ਇੰਸ਼ੋਰੈਂਸ, $300-350 ਹੁੰਦੀ ਸੀ, $400 ਹਨਾ, ਪਰ ਘਰਾਂ ਦੀਆਂ ਪ੍ਰਾਈਸਿਸ ਵੀ ਬਹੁਤ ਘੱਟ ਹੁੰਦੀਆਂ ਸੀ ਤੇ ਉਹਦਾ ਕਲੇਮ ਲੈ ਲੈਂਦੇ ਸੀ। ਪਰ ਹੁਣ ਕੀ ਹੋਇਆ ਵੀ ਪਿਛਲੇ 5-6 ਸਾਲਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਅੱਗਾਂ ਬਹੁਤ ਜ਼ਿਆਦਾ ਲੱਗੀਆਂ ਤੇ ਅੱਗਾਂ ਲੱਗਣ ਦੇ ਨਾਲ ਬਿਲੀਅਨਸ ਆਫ ਡਾਲਰ ਇੰਸ਼ੋਰੈਂਸ ਕੰਪਨੀਆਂ ਦਾ ਲੂਜ਼ ਹੋ ਗਿਆ। ਹੁਣ ਤੋਂ ਕਈ ਸੋਚਦੇ ਵੀ ਨਹੀਂ ਜੀ ਮੈਂ ਤਾਂ 25 ਸਾਲ ਤੋਂ 30 ਸਾਲ ਤੋਂ ਕਦੇ ਕਲੇਮ ਨਹੀਂ ਲਿਆ, ਮੇਰਾ ਕੀ ਕਸੂਰ ਆ, ਪਰ ਉਹ ਕਿਉਂਕਿ ਪੂਲ ਇਕੱਠਾ ਕਰਦੇ ਆ। ਹੁਣ ਇਦਾਂ ਦਾ ਮੇਰਾ ਇੱਕ ਕਸਟਮਰ ਸੀ ਸੈਂਟਾ ਰੋਜ਼ਾ ਫਾਇਰ ਦੇ ਵਿੱਚ ਜਦੋਂ ਅੱਗ ਲੱਗੀ, ਉਹਦਾ $4 ਮਿਲੀਅਨ ਦਾ ਘਰ ਅੱਗ ਲੱਗ ਗਈ ਹੈ ਨਾ, $1500 ਉਹਦਾ ਪ੍ਰੀਮੀਅਮ ਸੀ ਤੇ ਮੇਰੇ ਖਿਆਲ ਨਾਲ 4 ਸਾਲਾਂ ਤੋਂ ਉਹਨ ਕਰਾਈ ਹੋ ਸੀ ਇੰਸ਼ੋਰੈਂਸ ਤੇ ਹੁਣ ਤੁਸੀਂ ਹਿਸਾਬ ਲਾਓ ਕਿ $4 ਮਿਲੀਅਨ ਤੱਕ ਉਹਨਾਂ ਨੂੰ ਉਹ ਪੇ ਕਰਨਾ ਪਿਆ ਇੰਸ਼ੋਰੈਂਸ ਦਾ ਹਨਾ। ਸੋ ਇਹ ਉਹ ਨਹੀਂ ਕਦੋਂ ਪੂਰਾ ਕਰਨਾ। ਸੋ ਇਹ ਪੂਲ ਕਰਕੇ, ਕਿਉਂਕਿ ਇੰਸ਼ੋਰੈਂਸ ਵੀ ਉਹ ਬਿਜ਼ਨਸ ਆ, ਉਹ ਕੋਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਤਾਂ ਹੈ ਨਹੀਂ, ਠੀਕ ਹੈ ਕਿ ਨਹੀਂ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਧਿਆਨ ਚ ਰੱਖਣ ਯੋਗ ਆ। ਹੁਣ ਉਹਦੇ ਕਰਕੇ ਕੀ ਹੋਇਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਇੰਸ਼ੋਰੈਂਸ ਕਮਿਸ਼ਨਰ ਆ, ਉਹ ਇੰਸ਼ੋਰੈਂਸ ਦੇ ਰੇਟ ਨਹੀਂ ਵਧਾਉਣ ਦੇ ਰਹੇ ਉਸ ਹਿਸਾਬ ਦੇ ਨਾਲ ਜਿੰਨੇ ਇੰਸ਼ੋਰੈਂਸ ਕੰਪਨੀਆਂ ਚਾਹੁੰਦੀਆਂ ਵੀ ਵਧਣੇ ਚਾਹੀਦੇ ਆ। ਕਿਉਂਕਿ ਜੇ ਤੁਹਾਡੇ ਘਰ ਦੀ ਪ੍ਰਾਈਸ 3 ਟਾਈਮ ਹੋ ਗਈ ਆ ਪਿਛਲੇ 5-6 ਸਾਲਾਂ ਦੇ ਵਿੱਚ, ਤੇ ਨੈਚੁਰਲੀ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਉਹ ਵੀ 3 ਟਾਈਮ ਹੋਣੀ ਚਾਹੀਦੀ ਆ, ਕਿਉਂਕਿ ਕਾਸਟ ਆਫ ਕੰਸਟਰਕਸ਼ਨ ਵੱਧ ਗਈ ਆ, ਮਟੀਰੀਅਲ ਦੀ ਕੀਮਤ ਵੱਧ ਗਈ ਆ, ਤੇ ਇਸੇ ਤਰ੍ਹਾਂ ਜੋ ਲੇਬਰ ਕਾਸਟ ਬਹੁਤ ਜ਼ਿਆਦਾ ਵੱਧ ਗਈ ਆ, ਠੀਕ ਆ ਕਿ ਨਹੀਂ। ਸੋ ਉਹ ਇਹ ਚੀਜ਼ ਆ, ਇਹਦੇ ਕਰਕੇ ਹੁਣ ਉਹ ਵਧਾਉਣ ਨਹੀਂ ਦੇ ਰਹੇ ਤੇ ਬਹੁਤ ਸਾਰੀਆਂ ਕੰਪਨੀਆਂ ਨੇ ਮੋਰੇਟੋਰੀਅਮ ਹੀ ਲਾਇਆ ਇੱਕ ਤਰ੍ਹਾਂ ਦੇ ਨਾਲ ਵੀ ਅਸੀਂ ਕੈਲੀਫੋਰਨੀਆ 'ਚ ਬਿਜ਼ਨਸ ਕਰਨਾ ਹੀ ਨਹੀਂ। ਹਾਂ, ਜੇ ਕਰਨਾ ਹੈ ਉਹਨਾਂ ਨੇ ਕੰਡੀਸ਼ਨਾਂ ਇੰਨੀਆਂ ਲਾਈਆਂ ਆ ਵੀ ਤੁਹਾਡੇ ਲਈ ਪੂਰੀਆਂ ਕਰਨੀਆਂ ਬੜੀਆਂ, ਵੀ ਸਾਨੂੰ ਯੂਟਿਲਿਟੀ ਬਿੱਲ ਚਾਹੀਦਾ ਤੇ ਤੁਹਾਡੇ ਟਾਈਟਲ ਤੇ ਕੌਣ ਆ, ਕਲੇਮ ਤਾਂ ਨਹੀਂ ਕੋਈ ਹੋਇਆ, ਕਿਹੜੇ ਟਾਈਮ ਤੇ ਤੁਹਾਡੀ ਪਲੰਬਿੰਗ ਜਿਹੜੀ ਆ ਅਪਡੇਟ ਕੀਤੀ ਆ, ਰੂਫ ਕਦੋਂ ਅਪਡੇਟ ਕੀਤੀ ਹੈਗੀ ਆ, ਉਹ ਨਹੀਂ ਵੀ ਤੁਸੀਂ ਲਾਇਸੈਂਸ ਬੰਦੇ ਤੋਂ ਕੀਤੀ ਆ, ਪਰਮਿਟ ਦੀ ਕਾਪੀ ਚਾਹੀਦੀ ਆ। ਸੋ ਬਹੁਤ ਜ਼ਿਆਦਾ ਜਿਹੜੀਆਂ ਉਹਨਾਂ ਨੇ ਕੰਡੀਸ਼ਨਾਂ ਲਾਣੀਆਂ, ਉਹਦੇ ਨਾਲ ਕੀ ਆ ਵੀ ਬੜਾ ਹਾਰਡ ਆ ਇੰਸ਼ੋਰੈਂਸ ਲੈਣਾ। ਸੋ ਇਹ ਜਿੰਨੇ ਵੀ ਸਰੋਤੇ ਸੁਣ ਰਹੇ ਆ, ਤੁਹਾਡੇ ਇੰਸ਼ੋਰੈਂਸ ਕੈਂਸਲ ਹੋ ਗਈ ਆ ਕੈਲੀਫੋਰਨੀਆ 'ਚ, ਕਿਤੇ ਵੀ ਸਦਰਨ ਕੈਲੀਫੋਰਨੀਆ 'ਚ ਕਾਫੀ ਬੁਰਾ ਹਾਲ ਆ, ਤੇ ਜਾਂ ਤੁਹਾਡਾ ਜਿਹੜਾ ਪ੍ਰੀਮੀਅਮ ਬਹੁਤ ਜ਼ਿਆਦਾ ਵੱਧ ਗਿਆ, ਜਾਂ ਤੁਹਾਡੀ ਪਾਲਿਸੀ ਨਾਨ ਰੀਨਿਊ ਹੋ ਗਈ ਆ, ਤੇ ਤੁਸੀਂ ਜ਼ਰੂਰ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਖਾਲਸਾ ਇੰਸ਼ੋਰੈਂਸ ਏਜੰਸੀ, ਕਿਉਂਕਿ ਅਸੀਂ ਬ੍ਰੋਕਰ ਆ, ਕਈ ਕੰਪਨੀਆਂ ਦੇ ਨਾਲ ਕੰਮ ਕਰਦੇ ਆ, ਆਪਾਂ ਕੋਸ਼ਿਸ਼ ਜ਼ਰੂਰ ਕਰ ਲਾਂਗੇ ਵੀ ਤੁਹਾਨੂੰ ਵਧੀਆ ਕਵਰੇਜ ਤੇ ਬੈਸਟ ਪ੍ਰਾਈਸ ਮਿਲ ਜਾਏ। ਤੇ ਸਾਡਾ ਟੈਲੀਫੋਨ ਨੰਬਰ ਹੈਗਾ 408-272-2500। ਇਹਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਇੰਸ਼ੋਰੈਂਸ ਨਹੀਂ ਮਿਲਣੀ, ਵੀ ਆਪਾਂ ਸ਼ਾਪ ਅਰਾਊਂਡ ਕਰ ਸਕਦੇ ਹੈਗੇ ਆ, ਚੈੱਕ ਕਰ ਸਕਦੇ ਹਾਂ ਵੀ ਹਾਂ ਤੁਹਾਡੇ ਲਈ ਬੈਸਟ ਕਵਰੇਜ ਤੇ ਬੈਸਟ ਪ੍ਰਾਈਸ ਮਿਲ ਸਕਦੀ ਕਿ ਨਹੀਂ। ਨਹੀਂ ਤਾਂ ਜਿੱਥੇ ਤਾਂ ਹੈਗੀ ਆ ਉਹ ਹੈਗੀ ਆ, ਪਰ ਕਾਲ ਕਰਕੇ ਕਨਫਰਮ ਜ਼ਰੂਰ ਕਰ ਲਿਓ, ਕਿਉਂਕਿ ਮੈਂ ਬਹੁਤ ਲੋਕਾਂ ਦੀ ਦੇਖੀ, ਕਈਆਂ ਦੀਆਂ ਤਾਂ ਬਹੁਤ ਜ਼ਿਆਦਾ ਇੰਸ਼ੋਰੈਂਸ ਵੱਧ ਗਈਆਂ, ਕਈਆਂ ਦੀਆਂ ਕੈਂਸਲ ਹੋਈਆਂ, ਰੋਜ਼ ਕਾਲਾਂ ਆਉਂਦੀਆਂ ਵੀ ਭਾਜੀ ਸਾਡਾ ਏਰੀਆ ਕੈਂਸਲ ਹੋ ਗਿਆ, ਹਾਲਾਂਕਿ ਟੋਟਲੀ ਨਵਾਂ ਏਰੀਆ ਹੈ, ਉੱਥੇ ਫਾਇਰ ਦਾ ਵੀ ਕੋਈ ਚਾਂਸ ਨਹੀਂ। ਪਰ ਪ੍ਰੋਬਲਮ ਇਹ ਆ ਵੀ ਜਿਹੜੇ ਫਾਇਰ ਵਾਲੇ ਮੈਪ ਆ ਉਹ ਇੰਨੀ ਜਲਦੀ ਕਾਉਂਟੀਜ਼ ਵਾਲਿਆਂ ਨੇ ਅਪਡੇਟ ਨਹੀਂ ਕੀਤੇ ਤੇ ਇੰਸ਼ੋਰੈਂਸ ਦੇ ਕੋਲ ਅਪਡੇਟ ਨਹੀਂ ਹੋਏ, ਤੇ ਉਹ ਫਿਰ ਅਪਡੇਟ ਨਹੀਂ ਕਰ ਰਹੇ ਸਿਸਟਮ ਆਪਣਾ। ਸੋ ਬਿਲਕੁਲ, ਨਾਲੇ ਵੀ ਜਿਹੜਾ ਉਹ ਪਤਾ ਕਰਨਾ ਜ਼ਰੂਰੀ ਹੈ, ਚੰਗੀ ਗੱਲ ਜ਼ਰੂਰੀ ਆ ਵੀ ਭਾਈ ਕਵਰੇਜ ਮੁਤਾਬਕ ਵੀ ਹੈਗੀ, ਜਿੱਦਾਂ ਹਰਜੋਤ ਜੀ ਨੇ ਕਿਹਾ ਆ ਵੀ ਇਹ ਚੈੱਕ ਕਰ ਲਓ, ਕਿਉਂਕਿ ਹੁਣ ਪੁਰਾਣੀ ਦੇ ਹਿਸਾਬ ਦੇ ਨਾਲ ਜੇ ਕਵਰੇਜ ਰੱਖੀ ਆ ਤੇ ਕੀਮਤ ਜਿੱਦਾਂ 3 ਗੁਣਾ ਵੱਧ ਗਈ, ਰੱਬ ਨਾ ਕਰੇ ਵੀ ਕੋਈ ਪ੍ਰੋਬਲਮ ਜਿਹੜੀ ਉਹ ਆ ਜਾਵੇ, ਤਾਂ ਫਿਰ ਉਹ ਕਵਰ ਨਹੀਂ ਹੋਣਾ, ਤੁਹਾਡੇ ਕੋਲ ਘਰ ਨਹੀਂ ਬਾਅਦ 'ਚ ਜਿਹੜਾ ਉਹ ਮੁੜ ਕੇ ਜਿਹੜਾ ਉਹ ਬਣਾ ਹੋਣਾ। ਜੀ ਬਹੁਤ ਵਾਰ ਮੈਂ ਦੇਖਦਾ ਕਈਆਂ ਨੇ 25-25 ਸਾਲ ਤੋਂ ਸੇਮ ਕੰਪਨੀ ਕੋਲ, ਨਹੀਂ ਜੀ ਸਾਡੀ ਤਾਂ ਬਹੁਤ ਵਧੀਆ ਚੱਲ ਰਹੀ ਆ, ਮੈਂ ਕਿਹਾ ਕਵਰੇਜ ਭੇਜੋ, ਜਦ ਦੇਖੀ ਤਾਂ ਉਹ ਇੰਨੀ ਘੱਟ ਕਵਰੇਜ ਪਈ, ਉਹ ਸਕੁਅਰ ਫੁੱਟ ਦੇ ਹਿਸਾਬ ਨਾਲ ਜਿਹੜੀ $100 ਵੀ ਨਹੀਂ ਬਣਦੀ ਸੀ, ਵੀ 2000 ਸਕੁਅਰ ਫੁੱਟ ਦਾ ਘਰ ਆ ਤੇ 2 ਲੱਖ ਦੀ ਕਵਰੇਜ ਆ। ਤਾਂ ਮੈਂ ਕਿਹਾ ਅੱਜ ਕੱਲ ਤੁਸੀਂ ਦੱਸੋ ਵੀ ਕਿਹੜਾ ਬੰਦਾ ਆ ਖਾਸ ਕਰਕੇ ਬੇਰੀਏ 'ਚ $400 ਜਾਂ $500 ਪਰ ਸਕੁਅਰ ਫੁੱਟ ਤੋਂ ਥੱਲੇ ਤੁਹਾਡਾ ਘਰ ਬਣਾ ਸਕਦਾ ਆ, ਹਨਾ। ਕਿਉਂਕਿ ਇੰਸ਼ੋਰੈਂਸ ਨੇ ਤਾਂ ਜੇ ਕੱਲ ਨੂੰ ਕੁਛ ਹੋ ਗਿਆ, ਜੇ ਤੁਹਾਡੀ 200,000 ਦੀ ਕਵਰੇਜ ਆ, ਐਕਸਟੈਂਡਰ ਰਿਪਲੇਸਮੈਂਟ ਵੀ ਲਈਓ ਚਾਹੇ 25% 2.5 ਲੱਖ ਦੇ ਕੇ, ਉਹ ਨਹੀਂ ਕਹਿਣਾ ਜੀ ਸਾਡੀ ਤਾਂ ਸਤਿ ਸ੍ਰੀ ਅਕਾਲ ਆ ਵੀ ਇੰਨੀ ਤੁਹਾਡੀ ਕਵਰੇਜ ਸੀ, ਅਸੀਂ ਆ ਦੇ ਦਿੱਤਾ, ਠੀਕ ਹੈ ਕਿ ਨਹੀਂ। ਸੋ ਸਾਡਾ ਘਰ ਜਦ ਕੇ ਬਣਨਾ $1 ਮਿਲੀਅਨ ਦੇ ਵਿੱਚ, ਸੋ ਇਹ ਬਹੁਤ ਜ਼ਰੂਰੀ ਹੈਗਾ। ਕਿਉਂਕਿ ਜੇ ਤੁਸੀਂ ਐਡੀ ਵੱਡੀ ਇਨਵੈਸਟਮੈਂਟ ਲਈ ਆ, $200-450 ਪਿੱਛੇ ਕੋਈ ਫਰਕ ਨਹੀਂ ਪੈਂਦਾ, ਕਵਰੇਜ ਜਿਹੜੀ ਆ ਉਹ ਵਧੀਆ ਹੋਣੀ ਚਾਹੀਦੀ ਹੈਗੀ। ਜੀ ਜੀ ਬਿਲਕੁਲ। ਸੋ ਕਾਲ ਕਰ ਲਿਓ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ 408-272-2500 4082722500। ਤੇ ਹਰਜੋਤ ਸਿੰਘ ਜੀ, ਜਿਹੜੀ ਹੋਮ ਦੀ ਇੰਸ਼ੋਰੈਂਸ ਹੈ ਤੁਸੀਂ ਕੈਲੀਫੋਰਨੀਆ ਤੋਂ ਇਲਾਵਾ ਹੋਰ ਸੂਬਿਆਂ ਦੇ ਹੋਰ ਸਟੇਟਾਂ, ਸੋ ਕੱਲੀ ਹੋਮ ਇੰਸ਼ੋਰੈਂਸ ਨਹੀਂ ਮੈਂ ਦੱਸ ਰਿਹਾ, ਤੁਹਾਡੇ ਰੈਂਟਲ ਪ੍ਰੋਪਰਟੀ ਸਾਡੇ ਕੋਲ ਕੰਪਨੀ ਇਦਾਂ ਦੀ ਹੈ, ਜੇ ਤੁਹਾਡੇ ਕੋਲ 150
ਰੈਂਟਲ ਪ੍ਰਾਪਰਟੀ ਤੱਕ ਹੈਗੀ ਆ, ਉਹ ਵੀ ਅਸੀਂ ਕਰ ਸਕਦੇ ਹਾਂ, ਕਿਉਂਕਿ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ 6 ਤੋਂ ਵੱਧ ਰੈਂਟਲ ਪ੍ਰਾਪਰਟੀ ਦੀ ਇੰਸ਼ੋਰੈਂਸ ਨਹੀਂ ਕਰਦੀਆਂ ਹੈਗੀਆਂ। ਸੋ ਸਾਡੇ ਕੋਲ ਇਦਾਂ ਦੀ ਬਹੁਤ A+ ਰੇਟਡ ਕੰਪਨੀ ਆ, ਜਿੱਥੇ ਤੁਹਾਡੇ ਕੋਲ ਚਾਹੇ 100 ਤੋਂ ਵੱਧ ਵੀ ਪ੍ਰਾਪਰਟੀ ਆ ਰੈਂਟਲ ਦੀ, ਉਹ ਕਰ ਸਕਦੇ ਆ। ਸੋ ਆਪਾਂ ਕੈਲੀਫੋਰਨੀਆ ਦੇ ਵਿੱਚ, ਨਵਾਡਾ ਦੇ ਵਿੱਚ, ਵਾਸ਼ਿੰਗਟਨ 'ਚ, ਇੰਡੀਆਨਾ, ਵਿਸਕੌਨਸਨ, ਐਰੀਜ਼ੋਨਾ, ਇਹਨਾਂ ਸਟੇਟਾਂ ਦੇ ਵਿੱਚ ਤੁਹਾਡੀ ਜਿਹੜੀ ਇੰਸ਼ੋਰੈਂਸ ਆ, ਉਹ ਚਾਹੇ ਤੁਹਾਡਾ ਘਰ ਆ ਓਨਰ ਆਕੂਪਾਈਡ ਆ, ਚਾਹੇ ਡਵੈਲਿੰਗ ਤੁਹਾਡਾ ਰੈਂਟਲ ਆ, ਚਾਹੇ ਕੰਡੋਮੀਨੀਅਮ ਆ, ਇਹ ਸਾਰਿਆਂ ਦੀ ਜਿਹੜੀ ਇੰਸ਼ੋਰੈਂਸ ਕਰ ਸਕਦੇ ਹੋ। ਜੀ ਬਿਲਕੁਲ, ਕਾਲ ਕਰ ਲਿਓ ਜੀ 408 272 2500 4082722500 ਦੇ ਉੱਤੇ। ਤੇ ਹਰਜੋਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਆਪਾਂ ਫਿਰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।